Canada has Indian diplomats' communications in bombshell murder probe। ਜਿਹੜਾ ਇੰਡੀਅਨ ਆਫੀਸ਼ੀਅਲ ਕਹਿ ਰਹੇ ਸੀ ਕਿ ਜੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ, ਇਹ ਬਿਲਕੁਲ ਝੂਠ ਬੋਲਦੇ ਨੇ। ਸਾਡੇ ਕੋਲ ਹਿਊਮਨ ਐਂਡ ਸਿਗਨਲ ਇੰਟੈਲੀਜੈਂਸ ਹੈ ਔਰ ਇਹ ਸਾਨੂੰ ਇਕੱਲਾ ਸਾਡੀ ਆਪਣੀ ਇੰਟੈਲੀਜੈਂਸ ਏਜੰਸੀ ਨੇ ਨਹੀਂ ਕਲੈਕਟ ਕੀਤੀ, 5i ਦੇ ਸਾਡੇ ਮੈਂਬਰ ਕੰਟਰੀ ਨੇ ਵੀ ਸਾਨੂੰ ਇਹ ਫਾਰਵਰਡ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਡੀ ਜਿਹੜੀ ਸਿਕਿਉਰਿਟੀ ਐਡਵਾਈਜ਼ਰ ਹੈ ਉਹ ਗਈ 4 ਦਿਨ ਇੰਡੀਆ ਰਹੀ ਮਿਡ ਅਗਸਤ ਦੇ ਵਿੱਚ ਔਰ ਸਭ ਨੂੰ ਅਫੀਸ਼ੀਅਲਸ ਨੂੰ ਅੰਦਰ ਵਾੜ ਕੇ ਸਬੂਤ ਦਿਖਾਏ। ਉੱਥੇ ਤਾਂ ਉਹਨਾਂ ਦੇ ਚਿਹਰਿਆਂ 'ਤੇ ਹਵਾਈਆਂ ਉੱਡੀਆਂ, ਕੋਈ ਬੋਲਿਆ ਨਹੀਂ ਹੈ। ਹੁਣ ਕਹਿੰਦੇ ਨੇ ਜੇ ਸਬੂਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੈਨੇਡੀਅਨ ਗੌਰਮੈਂਟ ਅਜੇ ਅਸੀਂ ਐਵੀਡੈਂਸ ਜਦੋਂ ਕਿਉਂਕਿ ਟਰਾਇਲ ਚੱਲਣਾ ਹੈ ਉਹਦੇ ਸਾਹਮਣੇ ਰੱਖਾਂਗੇ, ਪਰ ਸਾਡੇ ਕੋਲ ਹਿਊਮਨ ਐਂਡ ਸਿਗਨਲ ਇੰਟੈਲੀਜੈਂਸ ਪੂਰੀ ਹੈ। The partnerships rest very much on those intelligence conversations being held in confidence ਕਿ ਜਿਹੜੀਆਂ ਕਨਵਰਸੇਸ਼ਨਸ ਦੇ ਕੌਨਫੀਡੈਂਸ ਕਰ ਰਹੇ ਸੀ ਉਹਦੇ ਸਾਡੇ ਕੋਲ ਪੂਰੇ ਸਬੂਤ ਨੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਉਹਨਾਂ ਦੀ ਡਿਪਟੀ ਫੋਰਨ ਮਿਨਿਸਟਰ ਨੂੰ ਕਿ ਵੀ ਇਹ ਵੀਜ਼ਾ ਪ੍ਰੋਸੈਸਿੰਗ ਜਿਹੜੀ ਰੋਕ ਦਿੱਤੀ ਇੰਡੀਆ ਵਿਜ਼ਿਟਰਸ ਦੀ, ਇਹਦੇ 'ਤੇ ਕੀ ਹੈ? ਉਹਨਾਂ ਨੇ ਕਿਹਾ ਜੀ ਵੀ ਡੋਂਟ ਕੇਅਰ, ਵੀ ਆਰ ਨਾਓ ਪ੍ਰੈਜ਼ੈਂਟਲੀ ਫੋਕਸਡ ਔਨ ਬ੍ਰਿੰਗਿੰਗ ਦ ਕਿਲਰਸ ਟੂ ਜਸਟਿਸ। This is not about geopolitics. This is about Canada, the safety of Canadians in Canada. This is about the rule of the law. He met with Canadian Prime Minister Justin Trudeau on Monday and discussed the case. I think it is incredibly important that we allow the Canadian authorities to conduct their investigation. ਇਹ ਬ੍ਰਿਟਨ ਕਹਿ ਰਿਹਾ ਜੇ ਤੁਸੀਂ ਇਹ ਕੰਮ ਕੀਤਾ ਕਿ ਤੁਸੀਂ ਮੁਲਕ 'ਚ ਆ ਕੇ ਕਿਸੇ ਦੇ ਸ਼ਹਿਰੀ ਨੂੰ ਮਾਰਿਆ, ਸਾਨੂੰ ਕੋਈ ਪਰਵਾਹ ਨਹੀਂ ਹੈ ਕੌਣ ਮੁਲਕ ਕੀ ਹੈ ਤੇ ਕੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ there is not some special exemption you get for actions like this. Regardless of the country, we will stand up and defend our basic principles. I have seen in the press some efforts to try to drive a wedge between US and Canada on this issue. I firmly reject that there is a wedge between US and Canada. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV4 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत धन्यवाद। जी डॉक्टर साहब, अज 22 सितंबर 2023 800 नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV4 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV4 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV4 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਇਸ ਵੀਕ ਦਾ ਆਪਾਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਐਟਲਾਂਟਾ ਜਾਰਜੀਆ ਤੋਂ ਸਰਦਾਰ ਕੁਲਦੀਪ ਸਿੰਘ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ। ਸੋ ਉਹਨਾਂ ਨੇ TV4 ਦੀ ਚੜ੍ਹਦੀ ਕਲਾ ਲਈ ਅਤੇ ਵੱਧ ਤੋਂ ਵੱਧ TV4 ਦੀ ਸਪੋਰਟ ਕਰੋ, ਇਸ ਲਈ ਵਿਊਅਰਸ ਨੂੰ ਜਿਹੜੀ ਬੇਨਤੀ ਹੈ ਉਹ ਕੀਤੀ ਹੈ। ਸੋ ਅਸੀਂ ਵੀਰ ਕੁਲਦੀਪ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮਾਂ ਅਤੇ ਉਹਨਾਂ ਦੇ ਦੁਮਸ਼ੱਲਿਆਂ ਵੱਲੋਂ ਨਿੱਜਰ ਮਰਡਰ ਕੇਸ ਵਿੱਚ
ਟਰੂਡੋ ਸਰਕਾਰ ਵੱਲੋਂ ਸਬੂਤ ਮੰਗੇ ਜਾ ਰਹੇ ਸਨ ਔਰ ਕੈਨੇਡਾ ਨੇ ਇੱਕ ਹੋਰ ਕਰਾਰਾ ਵਾਰ ਕਰਦਿਆਂ ਉਸ ਕੋਲ ਜਿਹੜੇ ਭਾਰਤੀ ਡਿਪਲੋਮੈਟਾਂ ਦੀ ਜਿਹੜੀ ਗੱਲਬਾਤ ਅਤੇ ਹੋਰ ਬਹੁਤ ਸਾਰੇ ਠੋਸ ਸਬੂਤ ਹਨ ਜਿਨ੍ਹਾਂ ਵਿੱਚ ਉਹਨਾਂ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਯੋਜਨਾ ਬਣਾਈ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ। ਤੁਹਾਡਾ ਸਭ ਦਾ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਦੀਪ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਅੰਮ੍ਰਿਤਾ ਕੌਰ, ਉਹਨਾਂ ਦੀ ਬੜੀ ਪਿਆਰੀ ਬੇਟੀ ਪਹਿਰ ਕੌਰ ਔਰ ਬੇਟਾ ਤੇਜਨ ਸਿੰਘ ਛੋਟਾ, ਸੋ ਨਾਈਸ, ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਹੋਸਟ ਵੀ ਹੁੰਦੇ ਨੇ ਔਰ ਜੇ ਅਸੀਂ ਸਿੱਖੀ ਸਿਧਾਂਤ ਜਾਂ ਜਿਵੇਂ ਬੱਚਿਆਂ ਨੂੰ ਰੇਜ਼ ਕਰਨਾ ਚਾਹੀਦਾ ਹੈ ਸਿੱਖੀ ਵੈਲਿਊਜ਼, ਤਾਂ ਫਿਰ ਅਸੀਂ ਇਸ ਪਰਿਵਾਰ 'ਚੋਂ ਇਹ ਦੇਖ ਸਕਦੇ ਹਾਂ ਜੀ। ਔਰ ਜਿੱਥੇ ਅਸੀਂ ਹਰ ਵਾਰ ਇਹਨਾਂ ਦੀ ਮੇਜ਼ਬਾਨੀ ਦਾ ਆਨੰਦ ਮਾਣਦੇ ਹਾਂ, ਉੱਥੇ ਕਮਿਊਨਿਟੀ ਦੇ ਨਾਲ ਵੀ, ਕਿਉਂਕਿ ਵੀਰ ਕੁਲਦੀਪ ਸਿੰਘ ਜਿਹੜੇ ਸੌਫਟਵੇਅਰ ਇੰਜੀਨੀਅਰ ਨੇ, ਉਹਨਾਂ ਨੇ ਕਾਰਨਲ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਹੈ, MBA, ਔਰ ਅਮਰੀਕਾ 'ਚ ਜਦੋਂ ਆਏ ਤਾਂ ਜਦੋਂ ਮਾਸਟਰਸ ਕਰ ਰਹੇ ਸੀ ਉਦੋਂ ਹੀ ਪਹਿਲੀ ਵਾਰ ਮੁਲਾਕਾਤ ਹੋਈ ਮਿਸ਼ੀਗਨ ਸਟੇਟ ਦੇ ਵਿੱਚ। ਔਰ ਉਸ ਸਾਰੇ ਤੋਂ ਬਾਅਦ ਵੱਡਾ ਜਿਹੜਾ ਉਹਨਾਂ ਦਾ ਸਾਰਾ ਇਸ ਪਾਸੇ ਦਾ ਦੀਆਂ ਲਾਂਘਾਂ ਪਲਾਂਘਾਂ ਨੇ ਕੌਮੀ ਸਫ਼ਰ ਦੀਆਂ ਯੂਨਾਈਟਿਡ ਸਟੇਟਸ ਦੇ ਵਿੱਚ ਸਰਵ ਕੀਤਾ। ਇਹ ਠੀਕ ਹੈ, ਜਦੋਂ ਗ੍ਰਸਤੀ ਜੀਵਨ ਸ਼ੁਰੂ ਹੁੰਦਾ ਹੈ ਬੱਚਿਆਂ ਦੇ ਨਾਲ ਕਈ ਵਾਰ ਤੁਸੀਂ ਉਨਾ ਵਕਤ ਨਹੀਂ ਦੇ ਸਕਦੇ, ਲੇਕਿਨ ਉਹ ਇੱਕ ਸਚਿਆਰੇ ਇਨਸਾਨ ਨੇ ਔਰ ਹਮੇਸ਼ਾ ਹੀ ਉਹਨਾਂ ਨੇ ਜਿੱਥੇ ਵੀ ਜਿਹਨੇ ਵੀ ਕਦੇ ਪੰਥਕ ਕਿਸੇ ਕਾਜ਼ ਲਈ ਆਵਾਜ਼ ਮਾਰੀ ਹੈ ਉਸ ਦੇ ਵਿੱਚ ਉਹ ਅੱਗੇ ਹੁੰਦੇ ਨੇ। ਯੂਥ ਕੈਂਪਾਂ ਦਾ ਯੂਨਾਈਟਿਡ ਸਟੇਟਸ ਹੁੰਦਿਆਂ ਵੀ ਜਿਹੜਾ ਇਹ ਯੂਥ ਕੈਂਪ ਸੀ ਉਸ ਨੂੰ ਉਹੀ ਜਿਹੜਾ ਉਹਨਾਂ ਦਾ ਇੱਕ ਵੱਡਾ ਯੋਗਦਾਨ ਸੀ ਉਹਦੇ 'ਚ। ਔਰ ਹੁਣ ਗੁਰਦੁਆਰਾ ਮੈਨੇਜਮੈਂਟ ਦੇ ਨਾਲ, ਲੋਕਲ ਯੂਥ ਦੇ ਨਾਲ ਪੂਰੀ ਕਮਿਊਨੀਕੇਸ਼ਨ ਔਰ ਉਸ ਕਿਸਮ ਦੀ ਉਹਨਾਂ ਦੀ ਅੰਡਰਸਟੈਂਡਿੰਗ ਹੈ ਕਿ ਉਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਯੂਥ ਕੈਂਪਸ ਦਾ ਫਿਰ ਸ਼ੁਰੂ ਕੀਤਾ ਹੈ, ਜਿਸ ਨੂੰ ਕਾਫੀ ਕਾਮਯਾਬੀ ਹੈ। ਔਰ ਅਸੀਂ ਹਮੇਸ਼ਾ ਹੀ ਜਿਵੇਂ ਹਰ ਸ਼ਹਿਰ ਦੇ ਵਿੱਚ ਕੋਈ ਹੁੰਦਾ ਜਿਸ ਤੇ ਤੁਸੀਂ ਮਾਣ ਕਰਕੇ ਭਾਵੇਂ ਅੱਧੀ ਰਾਤ ਨੂੰ ਆਵਾਜ਼ ਮਾਰੋ ਤੇ ਹਾਜ਼ਰ ਹੁੰਦੇ ਨੇ, ਔਰ ਅਸੀਂ ਸ਼ੁਕਰਗੁਜ਼ਾਰ ਹੈ ਕਿ ਸਾਡੇ ਲਈ ਪੰਥ ਲਈ, ਕਿਉਂਕਿ ਪੰਥ ਦੇ ਨਾਲ ਹੀ ਸਾਡੀ ਵੁਕਤ ਹੈ। ਜੇ ਅਸੀਂ ਪੰਥ ਦੀ ਗੱਲ ਕਰਦੇ ਹਾਂ, ਹੋਰ ਤਾਂ ਕੋਈ ਕੁਛ ਲਮਕਦੀ ਨਾਲ ਰਿਹਾ ਹੁੰਦਾ ਗੱਲ, ਤਾਂ ਜਦੋਂ ਅਸੀਂ ਪੰਥ ਪਰਿਵਾਰ ਦੀ ਗੱਲ ਕਰਦੇ ਹਾਂ ਫਿਰ ਕਦੇ ਵੀ ਇਸ ਗੱਲ ਦਾ ਝੌਰਾ ਨਹੀਂ ਹੁੰਦਾ ਕਿ ਭਾਈ ਜਦੋਂ ਤੁਸੀਂ ਇਸ ਰਸਤੇ ਤੇ ਤੁਰਦੇ ਹੋ, ਜਿੰਨੀ ਮੁਹੱਬਤ, ਜਿੰਨਾ ਪਿਆਰ ਔਰ ਜਿੰਨਾ ਅਰਦਾਸਾਂ ਮਿਲਦੀਆਂ ਨੇ, ਉਹ ਤੁਸੀਂ ਨਿੱਜੀ ਜੀਵਨ ਤਾਂ ਸਾਰੇ ਹੀ ਜਿਹੜਾ ਹੈ ਆਪਣੇ ਟੱਬਰ ਲਈ, ਆਪਣੇ ਕੁਨਬੇ ਲਈ, ਆਪਣੇ ਪਰਿਵਾਰ ਲਈ ਤਾਂ ਸਾਰੇ ਹੀ ਕਰਦੇ ਨੇ। ਬਿਲਕੁਲ। ਔਰ ਉਹ ਗ੍ਰਸਤੀ ਹੋਰ ਵੀ ਮੈਂ ਸਮਝਦਾ ਧੰਨ ਨੇ ਜਿਹੜੇ ਕਿਰਤ ਕਰਦੇ ਆ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ, ਫਿਰ ਵੀ ਦੂਸਰੇ ਪਾਸੇ ਪਰਉਪਕਾਰ ਦੇ ਕੰਮ ਵੱਲ ਹੁੰਦੇ ਨੇ। ਇਹੀ ਕਾਰਨ ਸੀ ਕਿ ਭਾਈ ਗੁਰਦਾਸ ਜੀ ਨੇ ਜਦੋਂ ਯੋਗੀਆਂ ਨੂੰ, ਸਿੱਧਾਂ ਨੂੰ, ਜਿਹੜੇ ਛੜੇ ਰਹਿਣ ਵਾਲੇ ਜਾਂ ਸਾਧੂ ਸੰਨਿਆਸੀ ਜਾਂ ਟੱਬਰ ਛੱਡ ਕੇ ਦੌੜ ਗਏ ਸੀ ਜਿਹੜੇ ਕਿ ਜੀ ਇਹ ਮਾਇਆ, ਇਹ ਜਾਲ ਹੈ, ਇਹ ਫਲਾਣਾ, ਇਹ ਢਿਮਕਾ ਹੈ, ਉਹਨਾਂ ਨੂੰ ਭਾਈ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਵੀ ਹੋਏ ਅਤੀਤ ਗ੍ਰਸਤ ਤਜ ਉਨਹੀ ਕੇ ਗ੍ਰਹਿ ਮੰਗਣ ਜਾਈ, ਕਿ ਵੀ ਤੁਸੀਂ ਅਤੀਤ ਹੋ ਗਏ ਕਿ ਜੀ ਅਸੀਂ ਦੁਨੀਆ ਤੋਂ ਹੁਣ ਕਿਨਾਰਾ ਕਰ ਲਿਆ ਔਰ ਅਸੀਂ ਹੁਣ ਸਾਧੂ ਹੋ ਗਏ ਹਾਂ, ਹੁਣ ਅਸੀਂ ਮਾਇਆ ਤੋਂ ਨਿਰਲੇਪ ਹਾਂ, ਪਰ ਤੁਹਾਡੀਆਂ ਰੋਟੀਆਂ ਤਾਂ ਅਲਟੀਮੇਟਲੀ ਉਹਨਾਂ ਗ੍ਰਸਤੀਆਂ ਦੇ ਹੀ ਸਿਰ ਤੇ ਚੱਲਦੀਆਂ ਨੇ, ਉਹਨਾਂ ਦੇ ਘਰ ਹੀ ਫਿਰ ਮੰਗਣ ਜਾਂਦੇ ਹੋ। ਕਿਉਂਕਿ ਜਿਹੜਾ ਸੰਨਿਆਸ ਜਾਂ ਬੁੱਧਿਸਟ ਮੰਕ ਨੇ, ਇਹ ਜਦੋਂ ਕਿਸੇ ਨੂੰ ਭਿਕਸ਼ੂ ਜਾਂ ਭਿਕਸ਼ੁਣੀ ਬਣਾ ਲੈਂਦੇ ਨੇ ਤੇ ਪਹਿਲੀ ਪਰਖ ਇਹ ਹੁੰਦੀ ਉਹਦੇ ਹੱਥ 'ਚ ਖੱਪਰ ਫੜਾ ਕੇ ਉਹਨੂੰ ਭਿੱਖਿਆ ਮੰਗਣ ਤੋਰਦੇ ਨੇ ਕਿ ਜਾ ਮੰਗ। ਕਹਿਣ ਨੂੰ ਤਾਂ ਇਸ ਲਈ ਹੁੰਦਾ ਹੈ ਜੇ ਕਿ ਉਹਦੀ ਹੋਮ ਹੈ ਜਾਂ ਉਹ ਇੱਕ ਮੰਗਤਾ ਬਣਦਾ, ਪਰ ਗੁਰੂ ਸਾਹਿਬ ਦਾ ਸਿਧਾਂਤ ਇਹ ਨਹੀਂ ਹੈ। ਗੁਰੂ ਸਾਹਿਬ ਦਾ ਸਿਧਾਂਤ ਇਹੀ ਹੈ, ਹੱਸਣਦਿਆਂ, ਖੇਲਣਦਿਆਂ, ਖਾਵਣਦਿਆਂ ਵਿੱਚੇ ਹੋ ਗਏ ਮੁਕਤ, ਕਿ ਭਾਈ ਤੁਸੀਂ ਹੱਸਦੇ, ਖੇਡਦੇ, ਜਿਉਂਦੇ, ਆਪਣੇ ਸਾਰੇ ਫਰਜ਼ਾਂ ਨੂੰ ਨਿਭਾਉਂਦੇ, ਪਰਿਵਾਰਾਂ ਦੇ ਕੁਦਰਤੀ ਨਿਯਮਤਾਂ ਨੂੰ ਮਾਣਦੇ, ਇਸ ਰਸਤੇ ਦੇ ਉੱਤੇ ਤੁਰਨਾ। ਸੋ ਉਹ ਜਿਹੜੇ ਆਈਡੀਅਲ ਫੈਮਲੀਜ਼ ਨੇ ਜਿੱਥੇ ਤੁਸੀਂ ਇੱਕ ਦੂਜੇ ਦਾ ਸਤਿਕਾਰ ਦੇਖਦੇ ਹੋ, ਇੱਕ ਦੂਸਰੇ ਦਾ ਪਿਆਰ ਦੇਖਦੇ ਹੋ, ਇੱਕ ਦੂਸਰੇ ਦੇ ਲਈ ਇਹ ਨਹੀਂ ਹੈ ਕਿ ਭਾਈ ਜਿਹੜਾ ਹੈ ਕਿ ਇਹ ਕੰਮ ਔਰਤ ਦੇ ਹੀ ਕਰਨ ਵਾਲੇ ਨੇ, ਉਹਨੇ ਹੀ ਰੋਟੀ ਬਣਾਉਣੀ ਹੈ, ਉਹਨੇ ਹੀ ਭਾਂਡੇ ਮਾਂਜਣੇ ਨੇ, ਉਹਨੇ ਹੀ ਬੱਚੇ ਪਾਲਣੇ ਨੇ। ਨਹੀਂ, ਇਹ ਜੇ ਬੱਚੇ ਦੋਵਾਂ ਦੇ ਨੇ, ਜ਼ਾਹਰ ਹੈ ਕਿ ਔਲਾਦ ਤਾਂ ਜਿਹੜੀ ਹੈ ਉਹ ਮੇਲ ਫੀਮੇਲ ਦੋਨਾਂ ਦਾ, ਫਿਰ ਜ਼ਿੰਮੇਵਾਰੀਆਂ ਵੀ ਦੋਨੋਂ ਦੀਆਂ ਹੁੰਦੀਆਂ। ਔਰ ਉਸ ਦੇ ਉੱਤੇ ਜੇ ਤੁਸੀਂ ਕਿਸੇ ਨੂੰ ਕੋਈ ਬੋਝ ਬਣ ਕੇ
ਕੋਈ ਲਿਸਟ ਬਣਾ ਕੇ ਦੇ ਕੇ ਕੰਮ ਕਰਵਾ ਵੀ ਲਓ ਤੇ ਉਹ ਗੱਲ ਨਹੀਂ ਹੁੰਦੀ ਹੈ। ਸੋ ਜਿਨ੍ਹਾਂ ਪਰਿਵਾਰਾਂ 'ਚ ਜਾ ਕੇ ਤੁਹਾਨੂੰ ਸਕੂਨ ਮਿਲਦਾ, ਤੁਹਾਨੂੰ ਇਹ ਲੱਗਦਾ ਹੈ ਕਿ ਭਾਈ ਇਹ ਉਹ ਥਾਂ ਹੈ ਜਿਸ ਪ੍ਰਥਾਏ ਜਦੋਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਕਿ ਤੁਹਾਡੇ ਘਰ ਮੋਤੀਆਂ ਦੇ ਹੋਣ, ਸਟੱਡਡ ਵਿਦ ਜੂਲਸ, ਪਰ ਜੇ ਉਸ ਘਰ ਦੇ ਵਿੱਚ ਬੈਠ ਕੇ ਜਿੱਥੇ ਖੁਸ਼ਬੂਆਂ ਨੇ, ਜਿੱਥੇ ਤੁਹਾਡੇ ਵੱਡੇ ਮਹਿਲ ਨੇ, ਰੱਬ ਭੁੱਲ ਜਾਏ ਤੇ ਸਮਝੋ ਤੁਸੀਂ ਮਾਇਆ ਦੀ ਗ੍ਰਿਫਤ 'ਚੋਂ। ਸੋ ਜਿਹੜੇ ਗ੍ਰਸਤੀ ਆਪਣੇ ਗੁਰੂ ਨਾਲ ਜੁੜਿਆ ਹੋਇਆ ਆਪਣੇ ਪਰਿਵਾਰਕ ਫਰਜ਼ਾਂ ਨੂੰ, ਕੌਮੀ ਫਰਜ਼ਾਂ ਨੂੰ ਪਛਾਣਦੇ ਨੇ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਬਿਲਕੁਲ ਠੀਕ ਰਾਹ ਦੇ ਉੱਤੇ ਹੈ। ਸੋ ਅਸੀਂ ਵੀਰ ਕੁਲਦੀਪ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਡੀਪ ਡਾਊਨ ਡਿਬੇਟ ਦੇ ਵਿੱਚ ਜਾਈਏ ਕਿ ਕੀ ਚੱਲ ਰਿਹਾ ਹੈ, ਕਿਉਂਕਿ ਹੁਣ ਤਾਂ 18 ਤਰੀਕ ਤੋਂ ਲੈ ਕੇ ਲਗਾਤਾਰਤਾ ਨਾਲ ਇਸ ਵੇਲੇ ਕੈਨੇਡਾ ਭਾਈ ਹਰਦੀਪ ਸਿੰਘ ਨਿੱਜਰ, ਜਸਟਿਨ ਟਰੂਡੋ ਤੇ ਮੋਦੀ ਤੇ ਉਹਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਤਾਂ ਕਿਤੇ ਲੱਭੇ ਨਹੀਂ। ਹੁਣ ਐਸ ਜੈ ਸ਼ੰਕਰ ਨੇ ਸਿਰ ਕੱਢਿਆ ਜਾ ਕੇ ਕੁਆਡ ਦੇ ਵਿੱਚ ਮੀਟਿੰਗ ਦੇ ਵਿੱਚ, ਔਰ ਬਿਲਕੁਲ ਇਸ ਵੇਲੇ ਉਹਨਾਂ ਦੇ ਬੁੱਲਾਂ ਤੇ ਸਿਕਰੀ ਜੰਮੀ ਹੋਈ ਹੈ ਔਰ ਉਹਨਾਂ ਦਾ ਬੁਰਾ ਹਾਲ ਅਸੀਂ ਦੇਖ ਸਕਦੇ ਹਾਂ ਕਿ ਬਈ ਇਹ ਹੈ ਅਰਸ਼ ਤੋਂ ਫਰਸ਼ ਤੇ ਡਿੱਗਣਾ। ਤੇ ਅਸੀਂ ਇਹ ਵੀ ਦੱਸ ਦਈਏ ਕਿ ਇਹੀ ਹਰਦੀਪ ਸਿੰਘ ਨਿੱਜਰ ਦਾ ਮਰਡਰਰ, ਕਿਉਂਕਿ ਜਦੋਂ ਅਸੀਂ ਡਿਪਲੋਮੈਟਸ ਦੀ ਗੱਲ ਕਰਦੇ ਹਾਂ, ਜਿਹੜੇ ਸਾਰੇ ਫੋਰਨ ਮਿਸ਼ਨ ਨੇ, ਹਾਈ ਕਮਿਸ਼ਨ ਨੇ, ਐਮਬੈਸੀਆਂ ਨੇ, ਕੌਂਸੂਲੇਟ ਨੇ, ਇਹ ਅੰਡਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਉਂਦੇ ਨੇ, ਵਿਦੇਸ਼ ਮੰਤਰਾਲਾ ਜਿਹਨੂੰ ਕਹਿੰਦੇ ਨੇ। ਤੇ ਵਿਦੇਸ਼ ਮੰਤਰਾਲੇ ਦਾ ਮੁਖੀ ਜਿਹੜਾ ਹੈ ਉਹ ਵਿਦੇਸ਼ ਮੰਤਰੀ ਹੁੰਦਾ, ਉਹਦੇ ਥੱਲੇ ਹੀ ਇਹ ਸਾਰੇ ਉਹਦਾ ਅਮਲਾ ਫੈਲਾ ਹੀ ਹੁੰਦਾ। ਹੁਣ ਇਹ ਔਰ ਜੇ ਕੈਨੇਡਾ ਨੇ ਕਨਵਿੰਸਿੰਗਲੀ ਇਹ ਆਰਗੂਮੈਂਟ ਹੀ ਫਾਰਵਰਡ ਨਹੀਂ ਕੀਤਾ, ਹੁਣ ਤਾਂ ਉਹਨਾਂ ਨੇ, ਅਸੀਂ ਡਿਸਕਸ ਕਰਾਂਗੇ ਕੱਲ, ਜਿਵੇਂ CBC ਦੀ ਸਟੋਰੀ ਜੋ ਹੀ ਅਸੀਂ ਪ੍ਰੋਗਰਾਮ ਸਾਡਾ ਮੁੱਕਿਆ ਤੇ ਉਸ ਦੇ ਨਾਲ ਹੀ ਆਈ ਸੀ ਕਿ ਉਹਨਾਂ ਨੇ ਤਾਂ ਕਨਫਰੰਟ ਕੀਤਾ ਇੰਡੀਆ ਨੂੰ। ਉਹਨਾਂ ਨੇ ਕਿਹਾ ਸਾਡੇ ਕੋਲ ਪੂਰੀ ਇੰਟੈਲੀਜੈਂਸ ਹੈ, ਲਾਈਵ ਜਿਹੜੀਆਂ ਤੁਹਾਡੀ ਗੱਲਬਾਤ ਹੈ ਉਸ ਦੀਆਂ ਰਿਕਾਰਡਿੰਗ, ਹਿਊਮਨ ਇੰਟੈਲੀਜੈਂਸ ਵੀ ਹੈ, ਸਿਗਨਲ ਇੰਟੈਲੀਜੈਂਸ ਵੀ ਹੈ। ਔਰ ਕੈਨੇਡਾ ਨੇ ਕਿਹਾ ਵੀ ਇਕੱਲਾ ਇਹ ਨਹੀਂ ਹੈ ਕਿ ਵੀ ਅਸੀਂ ਆਪਣੀ ਇੰਟੈਲੀਜੈਂਸ ਤੇ ਈਵਨ ਜਿਹੜੀ I5 ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, UK, ਕੈਨੇਡਾ, ਨਿਊਜ਼ੀਲੈਂਡ ਹੈ, ਉਹਨਾਂ ਦੇ ਇੱਕ ਐਲਾਈ ਨੇ ਵੀ ਜਿਹੜਾ ਹੈ ਸਾਨੂੰ ਇੰਟੈਲੀਜੈਂਸ ਪ੍ਰੋਵਾਈਡ ਕੀਤੀ। ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ ਕਿ ਵੀ ਅਸੀਂ ਇਹ ਗੱਲ ਕਿ ਜੀ ਇਹ ਜਿਹੜਾ ਰੌਲਾ ਪਾਇਆ ਹੋਇਆ ਸੀ ਮੋਦੀ ਨੇ, ਸਬੂਤ ਨਹੀਂ ਹੈ ਜੀ, ਸਬੂਤ ਨਹੀਂ, ਉਹਨੇ ਬਿਆਨ ਦੇ ਦਿੱਤਾ ਜਿਵੇਂ ਘਰੋਂ ਉੱਠ ਕੇ ਆ ਕੇ ਪੜ੍ਹਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ, ਸਾਡੀ ਜਿਹੜੀ ਸਿਕਿਉਰਿਟੀ ਐਡਵਾਈਜ਼ਰ ਹੈ ਉਹ ਗਈ 4 ਦਿਨ ਇੰਡੀਆ ਰਹੀ ਮਿਡ ਅਗਸਤ ਦੇ ਵਿੱਚ, ਔਰ ਸਭ ਨੂੰ ਅਫੀਸ਼ੀਅਲਸ ਨੂੰ ਅੰਦਰ ਵਾੜ ਕੇ ਉਹ ਸਬੂਤ ਦਿਖਾਏ। ਉੱਥੇ ਤਾਂ ਉਹਨਾਂ ਦੇ ਚਿਹਰਿਆਂ ਤੇ ਹਵਾਈਆਂ ਉੱਡੀਆਂ, ਕੋਈ ਬੋਲਿਆ ਨਹੀਂ ਹੈ। ਹੁਣ ਕਹਿੰਦੇ ਨੇ ਜੇ ਸਬੂਤ ਨਹੀਂ ਹੈ। ਸੋ ਅਸੀਂ ਗੱਲ ਕਰਾਂਗੇ। ਸੋ ਉਹ ਇਸ ਸਾਰੇ ਨੂੰ, ਕਤਲकांड ਨੂੰ ਅੰਜਾਮ ਦੇਣ ਵਾਲਾ ਜਿਹੜਾ ਮਹਿਕਮਾ ਹੈ, ਭਾਵੇਂ ਉਹ ਉੱਥੋਂ ਦਾ ਹਾਈ ਕਮਿਸ਼ਨਰ ਜਾਂ ਜਿਹਨੂੰ ਬਾਹਰ ਕੱਢਿਆ ਪਵਨ ਕੁਮਾਰ ਹੈ, ਜਾਂ ਉੱਥੇ ਜਿਹੜਾ ਫਸਟ ਸੈਕਟਰੀ ਪੱਟੀ ਲਾਇਆ ਹੋਇਆ, ਇਹ ਤਾਂ ਸਾਰੇ ਕਰਿੰਦੇ ਨੇ। ਇਹਨਾਂ ਨੇ ਆਰਡਰ ਉੱਤੋਂ ਮੰਨਣਾ ਹੈ, ਔਰ ਉੱਤੋਂ ਜੇ ਐਸ ਜੈ ਸ਼ੰਕਰ ਜਿਹੜਾ ਫੋਰਨ ਮਿਨਿਸਟਰ ਹੈ, ਉਹਨੇ ਆਰਡਰ ਉਹੀ ਅਜੀਤ ਡੋਵਲ, ਇਹਨਾਂ ਦਾ ਸਪਾਈ ਮਾਸਟਰ, ਬਦਮਾਸ਼ ਗੁੰਡਾ, ਔਰ ਜ਼ਾਹਰ ਹੈ ਕਿ ਮੋਦੀ ਦੀ ਸਹਿਮਤੀ, ਕਿਉਂਕਿ ਇਹ ਸਾਰੀ, ਔਰ ਉਹ ਜਿਹੜਾ ਸੂਰ ਦਾ ਬੱਚਾ ਪੂਰਾ ਗੈਂਡਾ, ਰਾਦਰ ਗੈਂਡੇ ਦਾ ਬੱਚਾ ਅਮਿਤ ਸ਼ਾਹ। ਸੋ ਇਸ ਵੇਲੇ ਜੋ ਵੀ ਨੀਤੀਆਂ ਕਿਤੇ ਨੇ ਉਸ ਦੇ ਵਿੱਚ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ ਇਹਨਾਂ ਦੇ ਨਾਲ, ਕਿਉਂਕਿ ਜਿੰਨੇ IPS ਵਾਲੇ ਆਫਿਸਰ ਜਿਨ੍ਹਾਂ 'ਚੋਂ ਪਵਨ ਕੁਮਾਰ ਹੋਏ ਜਾਂ ਭੱਟੀ ਹੋਏ ਪੰਜਾਬ ਕਾਡਰ ਦੇ ਨੇ, ਔਰ NIA ਜਿਹੜੀ ਇਹਨਾਂ ਨੇ ਨਵੀਂ ਏਜੰਸੀ ਕ੍ਰੀਏਟ ਕੀਤੀ ਮੋਦੀ ਦੇ ਟਾਈਮ ਤੱਕ ਪਹੁੰਚਦਿਆਂ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਉਹਨੂੰ ਦਿਨਕਰ ਗੁਪਤਾ ਹੈੱਡ ਕਰਦਾ, ਜਿਹੜਾ ਪੰਜਾਬ ਦਾ DGP ਰਿਹਾ। ਇਹ ਉਹੀ ਦਿਨਕਰ ਗੁਪਤਾ ਹੈ ਜਿਹਨੇ ਅਮਰਿੰਦਰ ਦੇ ਵੇਲੇ ਜਦੋਂ DGP ਸੀ ਨੇ ਬਿਆਨ ਦਿੱਤਾ ਸੀ ਕਿ ਵੀ ਜੇ ਕਰਤਾਰਪੁਰ ਦਾ ਕੋਰੀਡੋਰ ਖੋਲ੍ਹ ਦਿੱਤਾ ਤੇ ਜਿਹੜੇ ਯਾਤਰੂ ਸਵੇਰੇ ਜਾਣਗੇ ਸ਼ਾਮ ਤੱਕ ਉੱਥੋਂ ਦਹਿਸ਼ਤਗਰਦ ਬਣ ਕੇ ਆਉਣਗੇ, ਕਿਉਂਕਿ ਉਹਨਾਂ ਨੂੰ ਬੰਬ ਅਸੈਂਬਲ ਕਰਨਾ ਵੀ ਸਿਖਾਇਆ ਜਾਏਗਾ, ਉਹਨਾਂ ਨੂੰ ਟਾਰਗੇਟ ਦੇ ਉੱਤੇ ਨਿਸ਼ਾਨੇਬਾਜ਼ੀ ਵੀ ਸਿਖਾਈ ਜਾ ਸਕਦੀ ਹੈ। ਸੋ ਇਸ ਲੈਵਲ ਦਾ ਬੰਦਾ ਜਿਹੜਾ ਹੈ ਉਹ ਇਹਨਾਂ ਦਾ NIA ਚੀਫ ਹੈ। ਲੇਕਿਨ ਕਿਉਂਕਿ ਸਭ ਵਿਦੇਸ਼ ਮੰਤਰਾਲੇ ਦੇ ਥੱਲੇ ਹੋ ਰਿਹਾ, ਫੋਰਨ ਅਫੇਅਰਸ, ਫੋਰਨ ਸੋਇਲ ਦੇ ਉੱਤੇ ਨਾ ਸਿਰਫ ਕੰਟਰੀ ਦੀ ਸੋਵਰਨਿਟੀ ਨੂੰ ਵਾਇਲੇਟ ਕੀਤਾ ਗਿਆ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕੀਤਾ ਗਿਆ, ਔਰ ਇੱਕ ਕੈਨੇਡੀਅਨ ਇਨੋਸੈਂਟ ਸਿੱਖ ਸ਼ਹਿਰੀ ਦਾ
ਕੈਨੇਡਾ ਦੀ ਧਰਤੀ ਦੇ ਉੱਤੇ ਗੁਰਦੁਆਰੇ ਦੇ ਪ੍ਰੈਸਿਡੈਂਟਸ ਦੇ ਵਿੱਚ ਜਿਹੜਾ ਉਹਦਾ ਖੂਨ ਡੋਲਿਆ ਗਿਆ, ਤੇ ਇਹ ਜਿਹੜੀ ਇਹਦੀ ਅਕਾਊਂਟੇਬਿਲਿਟੀ ਹੈ ਉਹ ਤਾਂ ਹੋਏਗੀ ਜਿਸ ਰਸਤੇ ਜਿੰਨੀ ਮਜ਼ਬੂਤੀ ਨਾਲ ਜਸਟਿਨ ਟਰੂਡੋ ਇਸ ਪਾਸੇ ਤੁਰੇ ਨੇ, ਇਹਨੂੰ ਹੁਣ ਕੋਈ ਰੋਕ ਨਹੀਂ ਸਕੇਗਾ। ਲੇਕਿਨ ਅਸੀਂ ਇਹ ਦੱਸ ਦਈਏ ਕਿ ਐਸ ਜੈ ਸ਼ੰਕਰ ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰ ਹੈ, ਯੂਨਾਈਟਿਡ ਨੇਸ਼ਨਸ ਦਾ ਸੈਸ਼ਨ ਚੱਲ ਰਿਹਾ ਆਲਰੇਡੀ, ਔਰ ਅੱਜ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜਾ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਉਹਨੇ ਐਡਰੈਸ ਕੀਤਾ। ਮੋਦੀ ਨੇ ਪਹਿਲਾਂ ਆਉਣਾ ਸੀ, ਜਿਹੜਾ ਅੱਜ ਦਾ ਦਿਨ ਬੀਤਿਆ 22 ਤਰੀਕ ਬਾਰੇ ਕਿਹਾ, ਪਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਮੋਦੀ ਹੁਣ ਜਿਹੜਾ ਉਹ ਡਰਿਆ ਘਬਰਾਇਆ ਵੀ ਹੋਇਆ, ਨਹੀਂ ਤਾਂ ਉਹ ਤਾਂ ਬਾਹਰ ਨਿਕਲਣ ਦਾ, ਬਾਹਰ ਜਾਣ ਦਾ ਜਾਂ ਇਵੈਂਟੋਕ੍ਰੇਸੀ ਦਾ ਪਿਓ ਹੈ। ਉਹ ਕੋਈ ਮੌਕਾ ਨਹੀਂ ਜਾਣ ਦਿੰਦਾ। G20 ਚੋਂ ਜਿਹੜਾ ਉਹਨੂੰ ਲੱਗਦਾ ਸੀ ਕਿ ਮੈਂ ਵਿਸ਼ਵ ਗੁਰੂ ਬਣ ਗਿਆ, ਉਹਨੇ ਅਪਰਚੁਨਿਟੀ ਨਹੀਂ, ਪਰ ਇਹ ਇੱਕ ਹਰਦੀਪ ਸਿੰਘ ਨਿੱਜਰ, ਇੱਕ ਫਕੀਰ ਦਾ ਡੁੱਲਿਆ ਖੂਨ ਜਿਹੜਾ ਇੱਕ ਸਿੱਖ ਸੰਤ ਸਿਪਾਹੀ ਦਾ, ਉਹਨੇ ਸਾਰੀ ਜੀਓ ਪੋਲਿਟਿਕਸ ਜਿਹੜੀ ਹੈ ਉਸ ਦੇ ਉੱਤੇ ਇਹ ਮੋਦੀ ਔਰ ਦੂਸਰਿਆਂ ਨੂੰ ਲਾਈਕ ਕ੍ਰਿਮੀਨਲਸ ਲਿਆ ਕੇ ਖੜਾ ਕਰ ਦਿੱਤਾ। ਸੋ ਆਪ ਨਹੀਂ ਆ ਰਿਹਾ। ਉਹ ਐਸ ਜੈ ਸ਼ੰਕਰ ਨੇ ਸਵੇਰ ਦੇ 11 ਵਜੇ ਜਿਹੜਾ ਐਡਰੈਸ ਕਰਨਾ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ, ਔਰ ਦਰਸ਼ਕ ਦੇਖ ਸਕਣਗੇ। ਬ੍ਰੇਕ ਦੇ ਦੌਰਾਨ ਉਸ ਦੀ ਐਡਵਰਟਾਈਜ਼ਮੈਂਟ ਵੀ ਚੱਲੇਗੀ ਕਿ ਸਿੱਖ ਜਥੇਬੰਦੀਆਂ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਜਿਹੜਾ ਇੱਕ ਜ਼ੋਰਦਾਰ ਪ੍ਰੋਟੈਸਟ ਰੱਖਿਆ ਗਿਆ ਟਿਊਜ਼ਡੇ, ਜਿਹੜਾ ਕਿ 26 ਸਤੰਬਰ ਹੈ, ਮੰਗਲਵਾਰ, ਔਰ ਕਸ਼ਮੀਰੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਪ੍ਰੋਟੈਸਟ ਕਰ ਰਹੀਆਂ ਨੇ। ਹਾਲਾਂ ਸਪੇਸ ਨਾਲ ਹੁੰਦਾ ਹੈ, ਬਹੁਤ ਵਾਰ ਅਸੀਂ ਬੈਰੀਕੇਡ ਚੁੱਕ ਦਿੰਦੇ ਹਾਂ, ਦੈਨ ਵੀ ਜੁਆਇਨ ਟੂਗੈਦਰ। ਸੋ ਇਸ ਨੂੰ ਹੁਣੇ ਹੀ, ਕਿਉਂਕਿ ਵੀਕਐਂਡ ਤੋਂ ਪਹਿਲਾਂ ਅਸੀਂ ਮਾਰਕ ਕਰਵਾ ਰਹੇ ਹਾਂ ਕਿ ਆਪਣੇ ਕੈਲੰਡਰ ਤੇ ਮਾਰਕ ਕਰ ਲਓ। ਇਹ ਸਾਡਾ ਫਰਜ਼ ਬਣਦਾ। ਜੇ ਅਸੀਂ ਪਾਰਟਿਸਿਪੇਸ਼ਨ ਨਹੀਂ ਕਰਦੇ, ਮੈਜ਼ ਇਹੀ ਹੁੰਦਾ ਹੈ ਵੀ ਘਰ 'ਚ ਬਹਿ ਕੇ ਅਸੀਂ ਗੱਲਾਂ ਕਰਨੀਆਂ ਨੇ ਜਾਂ ਦੂਜਾ, ਤੇ ਹੁਣ ਸਾਨੂੰ ਆਰਮ ਚੇਅਰ ਫਿਲਾਸਫਰਸ ਦੀ ਬਹੁਤੀ ਲੋੜ ਨਹੀਂ ਹੈ। ਉਹ ਬਹੁਤ ਦੇਰ 4 ਦਹਾਕੇ ਹੋ ਗਏ ਇਸ ਕਿਸਮ ਦੀਆਂ ਸਲਾਹਾਂ ਸੁਣਦੇ ਆਂ ਵੀ, ਇਸ ਕਿਸਮ ਦੇ ਲੋਕਾਂ ਦੀਆਂ ਗੱਲਾਂ ਸੁਣਦੇ ਆਂ ਵੀ। ਸੋ ਹੁਣ ਬੇਸ਼ੱਕ ਇੱਦਾਂ ਦੇ ਮੌਕੇ ਬੱਚਿਆਂ ਨੂੰ ਛੁੱਟੀ ਕਰਵਾਉਣੀ ਪੈਂਦੀ ਹੈ ਸਕੂਲਾਂ ਤੋਂ, ਆਪਣੇ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਸੋ ਇਹ ਜਿਹੜਾ 26 ਸਤੰਬਰ ਨੂੰ ਮੰਗਲਵਾਰ 11 ਵਜੇ ਤੋਂ ਪਹਿਲੇ ਜਿਹੜਾ ਹੈ ਉਹ UN ਦੇ ਸਾਹਮਣੇ ਜਿਹੜਾ ਹੈ ਉਹ ਹਾਜ਼ਰ ਹੋਵੋ, ਤਾਂ ਕਿ ਇਹ ਮੈਸੇਜ ਦਿੱਤਾ ਜਾ ਸਕੇ ਕਿ ਭਾਈ ਇਹ ਕਾਤਲ ਐਸ ਜੈ ਸ਼ੰਕਰ, ਜਿਹਦੇ ਹੁਕਮਾਂ ਦੇ ਥੱਲੇ ਇਹ ਸਾਰਾ ਜਿਹੜਾ ਹੈ ਉਹ ਸਿੱਖਾਂ ਦਾ ਖੂਨ ਡੋਲਿਆ ਜਾ ਰਿਹਾ, ਇਹਨੂੰ ਅਸੀਂ ਅਕਾਊਂਟੇਬਲ ਬਣਾਵਾਂਗੇ। ਦੂਸਰਾ, ਅਸੀਂ ਪਿਛਲੇ ਦਿਨਾਂ 'ਚ ਇਹ ਅਨਾਉਂਸ ਵੀ ਕੀਤਾ ਸੀ ਕਿ ਬਹੁਤ ਪਿਆਰੀ ਸ਼ਖਸੀਅਤ ਸਰਦਾਰ ਜਤਿੰਦਰ ਸਿੰਘ ਸੱਭਰਵਾਲ, ਜਿਹੜੇ ਗੁਰਦੁਆਰਾ ਰਿਚਮੰਡ ਹਿੱਲ ਦੇ ਪ੍ਰੈਜ਼ੀਡੈਂਟ ਰਹੇ, ਔਰ ਉਹਨਾਂ ਦਾ ਮੂਵਮੈਂਟ ਦੇ ਵਿੱਚ, ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਬਹੁਤ ਡੈਡੀਕੇਟਿਡ ਗੁਰਸਿੱਖ, ਦਰਸ਼ਕ ਦੇਖ ਸਕਦੇ ਨੇ ਉਹਨਾਂ ਦੀ ਤਸਵੀਰ ਵੀ ਸਕਰੀਨ ਦੇ ਉੱਤੇ। ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਫਰਾਈਡੇ ਯਾਨੀ ਕਿ ਅੱਜ ਅਖੰਡ ਪਾਠ ਸਾਹਿਬ ਰੱਖਿਆ ਗਿਆ, ਔਰ ਐਤਵਾਰ ਯਾਨੀ ਕਿ ਪਰਸੋਂ ਭੋਗ ਹੋਏਗਾ, ਔਰ ਜਿਹੜਾ ਦੀਵਾਨ ਹੈ ਸ਼ਾਮ ਦਾ 4 ਤੋਂ 5 ਵਜੇ ਤੱਕ। ਸੋ ਜ਼ਾਹਰ ਹੈ ਵੀ ਉਹਨਾਂ ਦੇ ਅਖੀਰਲੇ ਮਹੀਨਿਆਂ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਵੜੈਚ, ਜਿਹੜੇ ਸਾਡੇ ਬੜੇ ਪਿਆਰੇ ਹਮਦਰਦ ਗੁਰਸਿੱਖ ਵੀਰ ਨੇ, ਔਰ ਉਹਨਾਂ ਨੂੰ ਬਹੁਤ ਜਿਹੜਾ ਖਿਦਮਤ ਵੀ ਕੀਤੀ, ਸਾਥ ਵੀ ਦਿੱਤਾ, ਔਰ ਮੈਨੂੰ ਇਹ ਰਿਗਰੈਟ ਹੀ ਹੈ ਕਿ ਵੀ ਜਿਵੇਂ ਉਹ ਜਿਸ ਹਾਲਤ 'ਚ ਉਹ ਸਨ, ਮੈਂ ਉਹਨਾਂ ਦੇ ਨਾਲ ਜਿਹੜਾ ਉਹ ਨਹੀਂ ਕਮਿਊਨੀਕੇਟ ਉਸ ਪੀਰੀਅਡ 'ਚ ਕਰ ਸਕਿਆ। ਮੈਨੂੰ ਨਹੀਂ ਸੀ ਪਤਾ ਵੀ ਕਿਵੇਂ ਹੈ ਔਰ ਕੀ ਚੱਲ ਰਿਹਾ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਐਜ਼ ਏ ਟ੍ਰਿਬਿਊਟ ਅਸੀਂ ਉਹਨਾਂ ਨੂੰ ਯਾਦ ਕਰਾਂਗੇ, ਔਰ ਇਹ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਨੇ ਖਾਸ ਤੌਰ 'ਤੇ ਕੌਮ ਦੇ ਲਈ ਕੁਛ ਕੀਤਾ ਹੁੰਦਾ ਹੈ, ਔਰ ਮੈਂ ਉਜੜਾਂ ਪੰਥ ਵਸੇ ਮਨ ਚਾਓ ਕਨੇਰਾ, ਇਹ ਭਾਵਨਾ ਸਿਰਫ ਇਹੀ ਨਹੀਂ ਹੁੰਦੀ ਕਿ ਜਿਹੜਾ ਸ਼ਹੀਦ ਹੋ ਜਾਂਦਾ ਉਹਦੇ ਲਈ। ਮੈਂ ਬਹੁਤ ਵਾਰ ਇਹ ਮਹਿਸੂਸ ਕਰਦਾ, ਸ਼ਹੀਦੀ ਤਾਂ ਰੁਤਬਾ ਉਹ ਤਾਂ ਅਕਾਲ ਪੁਰਖ ਦਿੰਦਾ ਹੈ, ਗੁਰੂ ਦਿੰਦਾ ਹੈ। ਕਈ ਵਾਰ ਕਿਸੇ ਕਾਜ਼ ਲਈ ਜਿਉਣਾ ਉਹ ਤਿਲ ਮਰਨਾ ਹੁੰਦਾ ਹੈ, ਕਿਉਂਕਿ ਤੁਸੀਂ ਆਪਣਿਆਂ ਦੇ ਸਾਹਮਣੇ ਜਿਨ੍ਹਾਂ ਦੇ ਨਾਲ ਤੁਸੀਂ ਭਲਾਈ ਕੀਤੀ ਹੁੰਦੀ ਹੈ, ਜਿਨ੍ਹਾਂ ਦੇ ਲਈ ਤੁਸੀਂ ਜਿਹੜਾ ਕਿੰਨਾ ਕੁਛ ਕੀਤਾ ਹੁੰਦਾ, ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਉਹ ਜਿਹੜੇ ਨੇ ਉਹਨਾਂ ਨੇ ਪਿੱਠ ਮੋੜੀ ਹੁੰਦੀ ਹੈ। ਔਰ ਇਹ ਅਕਸਰ ਦੇਖਿਆ ਜਾਂਦਾ ਕਈ ਵਾਰ ਜਦੋਂ ਤੱਕ ਤੁਸੀਂ ਅਖੀਰਲੇ ਪੀਰੀਅਡ ਦੀਆਂ ਮੁਸ਼ਕਲਾਂ 'ਚੋਂ ਲੰਘਦੇ ਹੋ, ਤੇ ਤੁਹਾਡੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਵੀ ਜਿਨ੍ਹਾਂ ਦੇ ਨਾਲ ਤੁਸੀਂ ਖਲੋਤੇ ਸੀ, ਜਿਨ੍ਹਾਂ ਦੇ ਨਾਲ ਦੁੱਖ ਦੇ ਵੇੜੇ, ਲੇਕਿਨ ਹਕੀਕਤ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਿਆਨ ਕੀਤੀ ਹੋਈ ਹੈ ਕਿ ਭਾਈ ਇਸ ਗੱਲ ਦਾ ਆਪਣੇ ਮਨ ਦੇ ਵਿੱਚ ਜਿਹੜਾ ਉਹ ਦ੍ਰਿੜ ਕਰ ਲਓ ਕਿ ਇਹ ਜਿਹੜਾ ਦੁਨੀਆ ਇਸ ਦੇ ਵਿੱਚ
कोई मीत नहीं है, आपन सुख स्यों ही जग फाद्यो, को काहू को नाहे। जी मान लियो प्रीतम मान लियो मन माहे, कि मान लो कि अपने सुख स्यों ही जग फाद्यो, को काहू को नाहे। कि सारे रिश्ते ਜਿਹੜੇ ਨੇ ਉਹ ਸੁੱਖ ਨਾਲ ਬੱਝੇ ਹੋਏ ਨੇ, ਔਰ ਸੁੱਖ ਦੇ ਵੇਲੇ ਜਿਹੜੇ ਨੇ ਉਹ ਬੜੇ ਆ ਕੇ ਸੁੱਖ ਮੇ ਬਹੁਤ ਆਨ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੇ, ਜਾਬੀ ਹੰਸ ਤਜੀਏ ਕਾਇਆ ਕਉ ਨਾ ਆਵਤ ਨੇਰਾ। ਇਹ ਤਾਂ ਤੁਰ ਜਾਣ ਤੇ ਹੁੰਦਾ ਵੀ ਕਿਸੇ ਨੇ ਕੀ ਕਰਨਾ, ਪਰ ਬਹੁਤ ਵਾਰ ਅਸੀਂ ਦੂਸਰਿਆਂ ਨੂੰ ਕੀ ਕਹਿਣਾ ਹੈ, ਬਹੁਤ ਵਾਰ ਆਪਣੇ ਬੱਚੇ ਬੱਚੀਆਂ ਜਿਨ੍ਹਾਂ ਦੇ ਲਈ ਸਾਰੀ ਉਮਰ ਜਿਹੜਾ ਹੈ ਉਹ ਤੁਗ ਕੇ ਜਾਂ ਆਪਣੇ ਆਪ ਨੂੰ ਜ਼ਲੀਲ ਕਰ ਕਰਕੇ ਜਿਹੜਾ ਹੈ ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰੀ ਹੁੰਦੀ ਹੈ ਜੀ, ਇਹਨਾਂ ਨੂੰ ਅਸੀਂ ਇਹ ਬਣਾ ਦੇਣਾ, ਉਹਨਾਂ ਨੂੰ ਅਸੀਂ ਉਹ ਬਣਾ ਦੇਣਾ, ਔਰ ਐਂਡ ਜਿਹੜਾ ਉਸ ਦਾ ਸਾਡੇ ਸਾਹਮਣੇ ਹੈ ਵੀ ਕੀ ਹੁੰਦਾ ਕਿਸ ਤਰ੍ਹਾਂ। ਲੇਕਿਨ ਉਹ ਖੁਸ਼ਕਿਸਮਤ ਨੇ ਜਿਨ੍ਹਾਂ ਦੇ ਪਰਿਵਾਰ ਬੱਚੇ ਬੱਚੀਆਂ ਉਹਨਾਂ ਦੀ ਖਿਦਮਤ ਕਰਦੇ ਨੇ, ਔਰ ਇਹ ਫਰਜ਼ ਬਣਦਾ ਮੈਂ ਸਮਝਦਾ। ਹੋਰ ਧਰਮ ਅੱਗੇ ਕਿਸ ਦੇ ਲਈ ਜੰਨਤ ਹੈ, ਕਿਹਦੇ ਲਈ ਹੈਵਨ ਹੈ, ਕੌਣ ਸਵਰਗ ਹੈ, ਕੌਣ ਸੱਚਖੰਡ, ਇਹ ਤਾਂ ਅਕਾਲ ਪੁਰਖ ਜਾਣਦੇ ਨੇ। ਅਸੀਂ ਇਹ 'ਚ ਨਹੀਂ, ਸਾਡੇ ਲਈ ਤਾਂ ਇਹੀ ਦੇਖਣ ਵਾਲਾ ਕਿ ਭਾਈ ਘੱਟੋ ਘੱਟ ਇਸ ਸੈਲਫਿਸ਼ਨੈਸ 'ਚੋਂ ਨਿਕਲਣਾ ਜ਼ਰੂਰੀ ਹੈ ਕਿ ਜਿੱਥੇ ਅਸੀਂ ਸਿਰਫ ਤੇ ਸਿਰਫ ਆਪਣੇ ਹਿੱਤ ਨਾਲ ਮੀ ਵਟ ਟੂ ਮੀ ਵਟ ਆਈ ਹੈਵ ਗੋਟਨ ਵਟ ਆਈ ਵਿਲ ਗੈਟ, ਦੁਨੀਆ ਤਾਂ ਇਹਦੇ ਦੁਆਲੇ ਹੀ ਘੁੰਮਦੀ ਹੈ ਨਾ, ਔਰ ਇਹੀ ਬਹੁਤ ਵਾਰ ਵਰਤਾਰਾ ਹੈ। ਸੋ ਅਸੀਂ ਸਮਝਦੇ ਹਾਂ ਵੀ ਜਤਿੰਦਰ ਸਿੰਘ ਸੱਭਰਵਾਲ ਇੱਕ ਬਹੁਤ ਚੰਗੀ ਰੂਹ ਔਰ ਕੌਮ ਦਾ ਦਰਦ ਰੱਖਣ ਵਾਲੇ, ਔਰ ਅਸੀਂ ਵੀ ਜਿਹੜਾ ਹੈ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਕ੍ਰੀਮੇਸ਼ਨ ਦੇ ਵੇਲੇ ਵੀ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਐਤਵਾਰ ਦੇ ਦੀਵਾਨ 'ਚ ਵੀ ਹਾਜ਼ਰੀ ਭਰੀਏ। ਸੋ ਜਿਹੜੇ ਵੀ ਸਾਡੇ ਵੀਰ ਭੈਣਾਂ ਇਸ ਈਸਟ ਕੋਸਟ ਦੇ ਨੇ ਉਹਨਾਂ 'ਚ ਜੋ ਵੀ ਕੋਈ ਸ਼ਮੂਲੀਅਤ ਕਰ ਸਕੇ ਤੇ ਅਸੀਂ ਸ਼ੁਕਰਗੁਜ਼ਾਰ ਹੋਵਾਂ। ਅੱਜ ਕੱਲ੍ਹ ਜਸਟਿਨ ਟਰੂਡੋ ਜਿਹੜੇ ਨੇ, ਮੈਂ ਸਮਝਦਾ ਵੀ ਜੇ ਇਹ ਗੂਗਲ ਕਰਕੇ ਦੇਖਿਆ ਜਾਏ ਕਿ ਮੋਸਟ ਟਾਕਡ ਅਬਾਊਟ ਪਰਸਨ ਕੀ ਹੈ, ਇੱਕ ਤਾਂ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਮੁਲਕ 'ਚ ਜਿੰਨੇ ਉਹਨਾਂ ਦੇ ਬਹੁਤ ਸਾਰੇ, ਅੱਜ ਹੀ ਸਾਡੇ ਵੀਰ ਮੇਘਰਾਜ ਸਿੰਘ ਕਹਿਣ ਲੱਗੇ ਜੀ ਤੁਸੀਂ ਇਹ ਫਰੇਜ਼ ਬੜਾ ਖੂਬਸੂਰਤ ਯੂਜ਼ ਕੀਤਾ, ਮੂੰਹ ਨੂੰ ਕੁੱਤਾ ਬੰਨਿਆ ਹੋਇਆ। ਇੱਕ ਪਾਸੇ ਤਾਂ ਐਂਕਰ ਜਿਹੜੇ ਸਾਰੇ 800 ਦੇ ਕਰੀਬ ਉਹਨਾਂ ਦੇ ਚੈਨਲ ਜਾਂ ਦੂਜੇ ਤੀਜੇ ਨੇ, ਉਹਨਾਂ ਦੀਆਂ ਵੀ ਪੈਂਟਾਂ ਲਿਬੜੀਆਂ ਹੋਈਆਂ ਨੇ, ਪਰ ਮੂੰਹ ਜਿਹੜੇ ਉਹ ਝਾਗੀ ਸੁੱਟ ਰਹੇ ਨੇ। ਤੇ ਦੂਸਰੇ ਪਾਸੇ ਜਿਹੜੇ ਇਸ ਕਿਸਮ ਦੀ ਸੋਸ਼ਲ ਮੀਡੀਆ ਔਰ IT ਸੈੱਲ ਦੇ ਕੀਤੇ ਨੇ, ਉਹਨਾਂ ਨੂੰ ਟਰੂਡੋ ਜਾਪ ਰਾਮ ਭੁੱਲ ਗਿਆ ਹੋਇਆ, ਅੱਜ ਕੱਲ੍ਹ ਉਹ ਟਰੂਡੋ ਜਾਪ ਰਹੇ ਨੇ। ਲੇਕਿਨ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਹਿਸਟਰੀ ਸੈਟਰਸ ਦੀ ਗੱਲ ਕਰਦੇ ਤੇ ਉਸ ਦੇ ਵਿੱਚ ਜਸਟਿਨ ਟਰੂਡੋ ਨੇ ਜਿਸ ਬੋਲਡਨੈਸ ਦੇ ਨਾਲ, ਔਰ ਜਿਉਂ ਹੁਣ ਇਹ ਸਾਰੀ ਕਹਾਣੀ ਅਨਫੋਲਡ ਹੋ ਰਹੀ ਹੈ, ਇਹ ਗੱਲ ਬਿਲਕੁਲ ਕਲੀਅਰ ਹੈ ਕਿ ਵੀ ਇਹ ਕੋਈ ਜਜ਼ਬਾਤੀ ਜਾਂ ਰਿਵੈਂਜ ਦੇ ਵਿੱਚ ਜਾਂ ਜੀ ਜਿਵੇਂ ਉਹ ਕਹਿ ਰਹੇ ਨੇ ਜੀ, ਕਿਉਂਕਿ ਟਰੂਡੋ ਨੂੰ ਅਸੀਂ ਉਹਦੀ ਔਕਾਤ ਦਿਖਾਈ, ਔਰ ਦੂਸਰਾ ਤੇ ਉਹਨੇ ਬਦਲੇ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਜਿਹੜਾ ਇਸ ਕਿਸਮ ਦਾ ਕੀਤਾ, ਔਰ ਇਸ ਕਿਸਮ ਦੇ ਵੀ ਨੇ ਕਿ ਅਸੀਂ ਉਹ ਵੀ ਲੱਗੇ ਹੋਏ ਨੇ ਕਿ ਹਮ ਪਾਕਿਸਤਾਨ ਬਣਾ ਦੇਂਗੇ ਕੈਨੇਡਾ ਬਈ, ਇਹ ਸਮਝਦੇ ਨੇ ਕਿ ਵੀ, ਔਰ ਅੱਜ ਹੀ ਉਹਨਾਂ ਦੇ ਜਿਹੜੇ ਕੋਈ ਥੋੜੇ ਬਹੁਤ ਸਮਝਦਾਰ ਨੇ ਉਹ ਕਹਿੰਦੇ ਕਿਆ ਪਿੱਦੀ ਕਾ ਸ਼ੋਰਬਾ, ਜਿੰਨਾ ਤੁਹਾਡਾ ਮੁਲਕ 1 ਬਿਲੀਅਨ 400 ਮਿਲੀਅਨ ਦਾ, ਉਹਨਾਂ ਦੀ 4 ਕਰੋੜ ਆਬਾਦੀ ਹੈ, $2 ਟ੍ਰਿਲੀਅਨ ਦੀ ਉਹਨਾਂ ਦੀ ਇਕਨੋਮੀ ਹੈ, ਆਲਮੋਸਟ ਤੁਹਾਡੇ ਬਰਾਬਰ ਪਹੁੰਚ ਜਾਂਦੇ ਨੇ। ਤੁਹਾਡੀਆਂ ਜਿਹੜੀਆਂ ਪੈਨਸ਼ਨ ਸਕੀਮ ਫੰਡ ਹੈ ਕਿੰਨੇ ਹਜ਼ਾਰ ਕਰੋੜ ਦੀ, ਕੈਨੇਡਾ ਦੀ ਜਿਹੜੀ ਹੈ ਫੈਡਰਲ ਡਾਇਰੈਕਟ ਇਨਵੈਸਟਮੈਂਟ ਦੇ ਥੱਲੇ ਉਹਨਾਂ ਦੀ ਇਨਵੈਸਟਮੈਂਟ ਹੈ, ਉਹ ਤੁਹਾਡੇ ਡੋਨਰ ਨੇ ਤੁਹਾਨੂੰ। ਔਰ ਜੇ ਟ੍ਰੇਡ 3-4 ਬਿਲੀਅਨ ਦਾ ਦੋਨੋਂ ਪਾਸੇ ਹੈ, ਇੱਕੋ ਇੱਕ ਕੰਟਰੀ ਹੈ ਜਿੱਥੇ ਤੁਹਾਡੀ ਟ੍ਰੇਡ ਸਰਪਲਸ ਹੈ, ਔਰ ਤੁਸੀਂ ਉਹਨਾਂ ਦਾ ਕੀ ਵਿਗਾੜੋਗੇ। ਤੇ ਉਹ ਅਮੰਗ ਦਾ G7 ਵੱਡੀਆਂ 7 ਇਕਨੋਮੀਜ਼ ਦੇ ਵਿੱਚ ਨੇ, ਔਰ ਕੈਨੇਡਾ ਦਾ ਜਿਹੜਾ ਇਸ ਲੈਵਲ ਦਾ ਰੈਪੂਟੇਸ਼ਨ, ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਐਵੇਂ ਜਸਟਿਨ ਟਰੂਡੋ ਦੇ ਖਿਲਾਫ ਕਰੋ। ਜਿਉਂ ਇਹ ਸਾਹਮਣੇ ਆਇਆ ਕਿ ਵੀ ਪ੍ਰੈਜ਼ੀਡੈਂਟ ਬਾਈਡਨ ਸਮੇਤ ਦੂਸਰੇ I5 ਜਿਹੜੀਆਂ ਕੰਟਰੀਜ਼ ਨੇ, ਉਹਨਾਂ ਨੇ ਮੋਦੀ ਨੂੰ ਉੱਥੇ ਜਦੋਂ 1 to 1 ਮਿਲੇ, ਬਾਈਡਨ ਨੇ ਵੀ, ਵਾਈਟ ਹਾਊਸ ਨੇ ਕਿਹਾ ਜੀ ਬਾਈਡਨ ਬ੍ਰੌਟ ਦਿਸ ਇਸ਼ੂ ਕਿਲਿੰਗ ਆਫ ਹਰਦੀਪ ਸਿੰਘ ਨਿੱਜਰ। ਸੋ ਮਤਲਬ ਇਹ ਨਹੀਂ ਹੈ। ਔਰ ਜਿਹੜਾ ਇੱਕ ਤਾਂ ਮੀਡੀਆ ਦੇ ਲਈ ਲਫ਼ਜ਼ ਜਿਹੜਾ ਉਹਨਾਂ ਨੇ ਬੰਬ ਬਲਾਸਟ ਜਦੋਂ ਟਰੂਡੋ ਨੇ ਐਡਰੈਸ ਕੀਤਾ 18 ਸਤੰਬਰ ਨੂੰ, ਇਹ ਟਰਮ ਇੰਟਰਨੈਸ਼ਨਲ ਮੀਡੀਆ ਨੇ ਯੂਜ਼ ਕੀਤੀ ਸੀ। ਲੇਕਿਨ ਜਦੋਂ ਹੁਣ ਅਸੀਂ ਦੇਖਦੇ ਹਾਂ ਤਾਂ ਫਿਰ ਇੱਕ ਹੋਰ ਜਿਹੜੀ ਕੱਲ੍ਹ ਜਦੋਂ ਤੱਕ ਅਸੀਂ ਪ੍ਰੋਗਰਾਮ ਖਤਮ ਕੀਤਾ ਤੇ CBC ਦੀ ਸਟੋਰੀ
Canada has Indian diplomats' communications in bombshell murder probe sources. ਕभी ਕੈਨੇਡਾ ਨੇ ਕਿਹਾ ਕਿ ਸਾਡੇ ਕੋਲ ਜਿਹੜੀ ਹੈ ਉਹ ਬਿਲਕੁਲ ਇੰਟੈਲੀਜੈਂਸ ਜਿਹੜੀ ਹਿਊਮਨ ਵੀ ਹੈ ਔਰ ਸਿਗਨਲ ਇੰਟੈਲੀਜੈਂਸ ਵੀ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਵੀ ਅੱਜ ਟਰੂਡੋ ਅਗੇਨ ਨਿਊਜ਼ ਦੇ ਵਿੱਚ ਸੀ, ਸਾਰਾ ਇੰਟਰਨੈਸ਼ਨਲ ਜਿਹੜਾ ਫੋਕਸ, ਕਿਉਂਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆਪਣੀ ਫਸਟ ਲੇਡੀ ਦੇ ਨਾਲ ਜਿਹੜੇ ਨੇ ਉਹ ਆਟਵਾ ਕੈਨੇਡਾ ਦੀ ਪਾਰਲੀਮੈਂਟ 'ਚ ਗਏ, ਐਡਰੈਸ ਵੀ ਕੀਤਾ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦਾ ਸਵਾਗਤ ਹੋਇਆ, ਇਹ ਉਹਨੇ ਜਿਹੜਾ ਸਪੀਕਰ ਆਫ ਦਾ ਹਾਊਸ ਹੈ ਉਹਨੇ ਕਿਹਾ ਵੀ ਕਦੇ ਵਿੰਸਟਨ ਚਰਚਲ ਜਦੋਂ ਆਏ ਕੈਨੇਡਾ ਔਰ ਉਦੋਂ ਜਿਸ ਕਿਸਮ ਦਾ ਮਾਹੌਲ ਸੀ ਉਵੇਂ ਦਾ ਜਿਹੜਾ ਅੱਜ ਦੇਖਣ ਨੂੰ ਮਿਲਦਾ ਔਰ ਜ਼ੈਲੈਂਸਕੀ ਨੇ ਵੀ। ਹੁਣ ਤੁਸੀਂ ਦੋਨਾਂ ਦਾ ਮੁਕਾਬਲਾ ਕਰੋ, ਮੇਰੇ ਮਨ 'ਚ ਆ ਰਿਹਾ ਸੀ, ਮੈਂ ਕਿਹਾ ਵੀ ਇੱਕ ਪਾਸੇ ਉਹੀ ਯੂਕਰੇਨ ਜਿਹਨੇ ਇੰਡੀਆ ਨੂੰ ਰਿਪੀਟਡਲੀ ਕਿਹਾ ਕਿ ਵੀ ਤੁਸੀਂ ਐਗਰੈਸਰ ਦੇ ਨਾਲ ਖੜੇ ਹੋ, ਤੁਸੀਂ ਇੱਕ ਪਾਸੇ ਰੌਲਾ ਪਾ ਰਹੇ ਹੋ ਕਿ ਜੀ ਚਾਈਨਾ ਨੂੰ ਤੁਸੀਂ ਕਹਿਣਾ ਹੈ ਕਿ ਜੀ ਉਹ ਸੋਵਰਨਿਟੀ ਤੇ ਦੂਜੇ ਦਾ ਰਿਸਪੈਕਟ ਕਰੇ। ਇਹ ਤਾਂ ਹੁਣ ਕਹਿਣ ਨੂੰ ਤਾਂ ਹੌਸਲਾ ਨਹੀਂ ਹੈ ਵੀ 4000 ਸਕੁਅਰ ਮਾਈਲ ਟੈਰੀਟਰੀ ਸਾਡੀ ਲਈ ਹੋਈ ਹੈ, ਪਰ ਉਹਨਾਂ ਨੇ ਕਿਹਾ ਵੀ ਦੂਸਰੇ ਪਾਸੇ ਜਿਸ ਰਸ਼ੀਆ ਨੇ ਇੱਕ ਸਾਡੀ ਸੋਵਰਨਿਟੀ ਨੂੰ ਵਾਇਲੇਟ ਕੀਤਾ 2017 'ਚ ਕ੍ਰੀਮੀਆ, ਫਿਰ ਉਹਨਾਂ ਦੇ ਈਸਟਰਨ ਪ੍ਰੋਵਿੰਸ ਦੇ ਐਗਰੈਸਰ ਹੈ ਰਸ਼ੀਆ, ਤੁਸੀਂ ਉਹਨੂੰ ਕਹਿਣ ਨੂੰ ਤਿਆਰ ਨਹੀਂ ਹੋ। ਤੇ ਜਿਸ ਕੈਨੇਡਾ ਨੂੰ ਇਹ ਬਚੂੰਗੜਾ ਦੱਸਦੇ ਨੇ ਜਾਂ ਛੋਟਾ ਜਿਹਾ ਮਸਲ ਦੇਂਗੇ, ਪਾਕਿਸਤਾਨ ਬਣਾ ਦੇਂਗੇ, ਉਹ ਕੈਨੇਡਾ ਜਿਹੜਾ ਉਹ ਇਹੀ ਨਹੀਂ ਵੀ ਨਾਲ ਖਲੋਤਾ ਹੈ ਯੂਕਰੇਨ ਦੇ। ਮੈਨੂੰ ਇਹ ਅੰਦਾਜ਼ਾ ਨਹੀਂ ਸੀ ਵੀ ਕਿਸ ਲੈਵਲ ਦੀ ਮਦਦ, ਔਰ ਜਿਵੇਂ ਜ਼ੈਲੈਂਸਕੀ ਨੇ ਕੈਨੇਡਾ ਦਾ ਸ਼ੁਕਰੀਆ ਅਦਾ ਕੀਤਾ ਔਰ ਜਦੋਂ ਦੋਨੋਂ ਆਪਸ ਦੇ ਵਿੱਚ ਮਿਲੇ ਟਰੂਡੋ ਔਰ ਜ਼ੈਲੈਂਸਕੀ, ਤੇ ਉਹ ਦੇਖਣ ਵਾਲਾ ਸੀ ਕਿ ਵੀ ਜਦੋਂ ਐਡਰੈਸ ਕੀਤਾ ਉਹਨੇ ਜਿੰਨਾ ਅਪਲੌਜ਼, ਫਸਟ ਲੇਡੀ ਵੀ ਉਹਦੀ ਵਾਈਫ ਵੀ ਨਾਲ ਸੀ ਔਰ ਇਹ ਜਿਹੜਾ ਉਹਨੇ ਥੈਂਕ ਯੂ ਕੀਤਾ ਜ਼ੈਲੈਂਸਕੀ ਨੇ। ਉਹਨੇ ਕਿਹਾ ਜੀ ਅਸੀਂ ਕਦੇ ਕੈਨੇਡਾ ਨੂੰ ਨਹੀਂ ਭੁੱਲਾਂਗੇ ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਤੁਹਾਡੀ ਡਿਫੈਂਡਿੰਗ ਫਰੀडम, ਇਹੀ ਲਫ਼ਜ਼ ਨੇ ਉਹਦੇ ਜ਼ੈਲੈਂਸਕੀ ਦੇ, ਕਿ ਜਿਹੜੀ ਤੁਹਾਡੀ ਕਮਿਟਮੈਂਟ ਹੈ ਕੱਲੀ ਫਰੀडम। ਹੁਣ ਕੋਈ ਰਸ਼ੀਆ ਨੇ ਕੈਨੇਡਾ ਦਾ ਤਾਂ ਨਹੀਂ ਤਾਵਾ ਬੋਲਿਆ, ਪਰ ਕੈਨੇਡਾ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਈ ਜਿਹੜਾ ਇਹ ਉਹਨੇ ਸੋਵਰਨਿਟੀ ਵਾਇਲੇਟ ਕੀਤੀ ਹੈ ਔਰ ਜਿਵੇਂ ਉਹ ਉੱਥੇ ਫਰੀडम ਨੂੰ ਪ੍ਰੋਟੈਕਟ ਕਰਨ ਲਈ ਜ਼ੈਲੈਂਸਕੀ ਦੇ ਨਾਲ ਕੈਨੇਡਾ ਖਲੋਤਾ ਹੈ ਯੂਕਰੇਨ ਦੇ ਨਾਲ, ਇਵੇਂ ਹੀ ਉਹ ਆਪਣੇ ਸਿਟੀਜ਼ਨ ਜਿਹਦਾ ਤੁਸੀਂ ਮਰਡਰ ਕੀਤਾ ਉਹਦੀ ਸੋਇਲ ਤੇ ਆ ਕੇ ਉਹਨਾਂ ਦੇ ਲਈ ਖਲੋਤਾ ਹੈ। ਫਿਰ ਜਿਹੜਾ ਟਰੂਡੋ ਨੇ ਐਲਾਨ ਕੀਤਾ ਕਿ $650 ਮਿਲੀਅਨ ਕੈਨੇਡੀਅਨ ਜਿਹੜੇ ਨੇ ਉਹ ਯੂਕਰੇਨ ਦੀ ਹੋਰ ਮਦਦ ਕੀਤੀ ਜਾਏਗੀ। ਪਹਿਲਾਂ ਹੀ ਕੈਨੇਡਾ ਕਾਫੀ ਮਨੀ ਪੰਪ ਕਰ ਰਿਹਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ 50 ਆਰਮਰਡ ਵਹੀਕਲ, ਹਾਂਜੀ ਟੈਂਕ ਵਰਗੇ ਜਿਹੜੇ ਹੁੰਦੇ ਨੇ ਉਹ ਦਿਆਂਗੇ ਔਰ F-16 ਜਿਹੜੇ ਜਹਾਜ਼ ਨੇ ਉਹਨਾਂ ਦੇ ਪਾਇਲਟ। ਹੁਣ ਪਹਿਲਾਂ ਤਾਂ ਇਹ ਰੌਲਾ ਸੀ F-16 ਅਮਰੀਕਾ ਦਿੰਦਾ ਨਹੀਂ ਸੀ ਕਿਉਂਕਿ ਇਹਦੇ ਨਾਲ ਲੱਗੇਗਾ ਵੀ ਰਸ਼ੀਆ ਦੇ ਖਿਲਾਫ ਡਾਇਰੈਕਟ ਵਾਰ ਹੈ, ਉਹ ਉਹਨਾਂ ਨੇ ਸਵੀਡਨ ਕਿ ਪਤਾ ਨਹੀਂ ਕਿਹਦੇ ਤੋਂ ਲੈ ਲਏ। ਹੁਣ ਉਹਨਾਂ ਦੇ ਕੋਲ ਪਾਇਲਟ ਨਹੀਂ ਹੈਗੇ ਤੇ ਕੈਨੇਡਾ ਨੇ ਕਿਹਾ ਵੀ ਅਸੀਂ ਤੁਹਾਨੂੰ F-16 ਦੇ ਜਿਹੜੇ ਨੇ ਉਹ ਪਾਇਲਟ ਦਿਆਂਗੇ ਟ੍ਰੇਨਿੰਗ ਦੇ ਲਈ। ਫਿਰ ਉਹਨਾਂ ਦੋਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਸਾਰਾ, ਔਰ ਅੱਜ ਕਿਉਂਕਿ ਇੱਕ ਯੂਕਰੇਨ ਦੇ ਲਈ ਵੀ ਇੱਕ ਮਿਲਟਰੀ ਟਾਰਗੇਟਿੰਗ ਸੀ ਕਿ ਯੂਕਰੇਨ ਦੀ ਇੱਕ ਮਿਸਲ ਨੇ ਜਾ ਕੇ ਰਸ਼ੀਆ ਦੇ ਬਲੈਕ ਸੀ ਨੇਵੀ ਨੂੰ ਹਿੱਟ ਕੀਤਾ ਕ੍ਰੀਮੀਆ ਦੇ ਵਿੱਚ, ਜਿਹੜਾ ਕ੍ਰੀਮੀਆ 2014 'ਚ ਉਹਨਾਂ ਨੇ ਅਨੈਕਸ ਕੀਤਾ ਸੀ। ਸੋ ਇਹਨੂੰ ਮਿਲਟਰੀ ਸਕਸੈਸ ਨੂੰ ਵੀ ਉਹ ਸੈਲੀਬ੍ਰੇਟ ਕਰ ਰਹੇ ਨੇ ਔਰ ਇਸ ਸਾਰੇ ਦੇ ਚੱਲਦਿਆਂ ਚਾਰੇ ਪਾਸੇ ਅੱਜ ਉਹਨਾਂ ਦੀ ਜ਼ੈਲੈਂਸਕੀ ਔਰ ਟਰੂਡੋ ਦੀ ਮੁਲਾਕਾਤ ਔਰ ਪਾਰਲੀਮੈਂਟ 'ਚ ਜਿਹੜੀ ਰੈੱਡ ਕਾਰਪਟ ਵੈਲਕਮ ਔਰ ਦੂਸਰਾ ਉਹਦਾ ਜ਼ਿਕਰ ਹੋ ਰਿਹਾ। ਹੁਣ ਇੱਕ ਪਾਸੇ ਜਿਹੜਾ ਫਰੀडम ਨੂੰ ਡਿਫੈਂਡ ਕਰ ਰਿਹਾ ਹੈ ਐਟ ਹੋਮ ਵੀ, ਇੰਟਰਨੈਸ਼ਨਲ ਲੈਵਲ ਤੇ ਵੀ ਉਸ ਦੀ ਸੈਲੀਬ੍ਰੇਸ਼ਨ ਹੈ ਔਰ ਉੱਥੇ ਨਵੀਂ ਪਾਰਲੀਮੈਂਟ ਬਿਲਡਿੰਗ। ਮੈਨੂੰ ਕਈ ਵਾਰੀ ਲੱਗਦਾ ਵੀ ਇਸ ਪੀਰੀਅਡ 'ਚ ਇਹਨਾਂ ਨੇ ਉਹ ਵਸਤੂ ਸ਼ਾਸਤਰ ਦੇ ਨਾਲ ਬੜੇ ਚੰਗੇ ਭਲੇ ਘਰ ਵੀ ਲੋਕਾਂ ਦੇ ਢਵਾ ਦਿੱਤੇ ਕਿ ਜੀ ਤੁਹਾਡੇ ਬੈਡ ਲੱਕ ਹੈ ਤੇ ਤੁਸੀਂ ਜਿਹੜਾ ਉਹ ਇਹਦਾ ਦਰਵਾਜ਼ਾ ਇੱਧਰ ਨੂੰ ਕੱਢੋ, ਇਹ ਸੂਰਜ ਵੱਲ ਕੱਢੋ, ਇਹ ਚੰਦਰਮਾ ਵੱਲ ਕੱਢੋ। ਤੇ ਕਿਤੇ ਜਾਂ ਤਾਂ ਉਹ ਕਾਲੇ ਪੰਡਤ ਲਿਆਂਦੇ ਸੀ ਅੱਧ ਨੰਗੇ ਸਾਊਥ ਵਾਲੇ, ਜਾਂ ਤਾਂ ਉਹਨਾਂ ਨੇ ਮੰਤਰ ਕੋ ਪੁੱਠੇ ਪੜ੍ਹ ਦਿੱਤੇ, ਤਾਮਿਲ 'ਚ ਹੀ ਪੜ੍ਹਦੇ ਹੋਣੇ ਨੇ, ਸੰਸਕ੍ਰਿਤ ਨਹੀਂ ਪੜ੍ਹੇ ਹੋਣੇ। ਹੁਣ ਹੋਇਆ ਇਹ ਹੈ ਵੀ ਅਜੇ ਤਾਂ 2-3 ਦਿਨ ਪਹਿਲਾਂ ਇਹ ਨਵੀਂ ਪਾਰਲੀਮੈਂਟ 'ਚ ਗਏ ਨੇ ਬਿਲਡਿੰਗ 'ਚ ਔਰ ਉਹਦੇ 'ਚ ਇੱਕ ਤਾਂ ਜਿਹੜਾ ਉਹ ਗੱਡਾ ਜਿਹਾ ਭੇਜਿਆ ਸੀ ਚੰਦਰਮਾ ਤੇ ਜਿਹਨੂੰ ਬਹੁਤ ਸੀ ਕਿ ਜੇ ਉਹ 2 ਦਿਨ ਹੋ ਗਏ ਉਹ ਸੌਂ ਗਿਆ ਕਹਿੰਦੇ। ਉਹਦੇ 'ਚ BBC ਦੀ ਵੀ ਇਵਨ ਸਟੋਰੀ ਹੈ ਚੰਦਰਯਾਨ 3 ਇੰਡੀਅਨ ਸਪੇਸ ਏਜੰਸੀ ਇਸਰੋ ਸੇਜ਼ ਨੋ ਸਿਗਨਲ ਯੈਟ ਫਰੋਮ ਮੂਨ ਲੈਂਡਰ। ਉਹ ਕਹਿੰਦਾ ਪਤਾ ਨਹੀਂ ਬੈਟਰੀਆਂ ਡੈਡ ਹੋ ਗਈਆਂ ਵੀ ਉਹ
ਹੁਣ ਜਿਹੜਾ ਚੰਦਰਮਾ ਦੇ ਉੱਤੇ ਦਿਨ ਹੁੰਦਾ ਹੈ ਉਹ ਸਾਡੇ 4 ਹਫ਼ਤੇ ਜਿਹੜੇ ਨੇ ਅਰਥ ਦੇ ਉਸ ਦੇ ਲਿਹਾਜ਼ ਨਾਲ ਉਹ ਬਣਦਾ। ਉਹਨਾਂ ਨੇ ਰੱਖਿਆ ਇਸ ਲਈ ਸੀ ਕਿ ਜਦੋਂ ਧੁੱਪ ਚੜ੍ਹੇਗੀ ਤੇ ਚਾਰਜ ਹੋਏਗਾ ਤੇ ਉਹ ਗੱਡਾ ਜਿਹੜਾ ਉਹਨਾਂ ਦਾ ਸੁੱਤਾ ਹੈ ਉਹਨੂੰ ਮੈਂ ਕਿਹਾ ਜੀ ਇੱਕ ਤਾਂ ਇਹ ਮੋਦੀ ਦਾ ਡਾਊਨਫਾਲ ਸ਼ੁਰੂ ਹੋ ਗਿਆ, ਨਵੀਂ ਪਾਰਲੀਮੈਂਟ ਦੀ ਬਿਲਡਿੰਗ ਬਣਾਈ ਸੀ, G20 ਦੇ ਅਜੇ ਤਾਂ ਉਹ ਜਿਵੇਂ ਭੈਣ ਨੇ ਕਿਹਾ ਸੀ ਵੀ ਭਾਂਡੇ ਟਿੰਡੇ ਨਹੀਂ ਸੀ ਸਾਂਭੇ, ਤੇ ਇਹ ਸਾਰਾ ਪੁੱਠਾ ਦੌਰ ਹੋ ਗਿਆ। ਔਰ ਇਸ ਸਾਰੇ ਦੇ ਚੱਲਦੇ ਆ ਮੇਰੀ ਨਜ਼ਰਾਂ ਚੋਂ ਇੱਕ ਸਾਡੇ ਵੀਰ ਅਮਨਦੀਪ ਸਿੰਘ ਖਾਲਸਾ, ਉਹਨਾਂ ਨੇ ਇੱਕ ਸੰਸਕ੍ਰਿਤ ਦਾ ਸ਼ਲੋਕ ਤਾਂ ਇਹ ਗੀਤਾ ਦਾ ਹੈ ਪਰ ਉਹਦਾ ਉਹਨਾਂ ਨੇ ਮੋਦੀਕਰਨ ਕੀਤਾ। ਸ਼ਲੋਕ ਤਾਂ ਗੀਤਾ ਦਾ ਇਹ ਹੈ ਕਿ ਵੀ ਯਦਾ ਯਦਾਏ ਧਰਮस्य ਗਲਾਨੀਯ ਭਵਤੀਯ ਭਾਰਤੈ ਤਥਾ ਤਮਾਨੰ ਸਰੰਗ ਜਾਮਿਹਮ, ਇਸ ਕਿਸਮ ਦੇ ਲਫ਼ਜ਼ ਨੇ, ਜਿਹਦਾ ਅਰਥ ਹੈ ਉਹ ਅਰਜਨ ਨੂੰ ਕ੍ਰਿਸ਼ਨ ਕਹਿ ਰਹੇ ਨੇ ਕਿ ਵੀ ਜਦੋਂ ਵੀ ਧਰਤੀ ਦੇ ਉੱਤੇ ਕੋਈ ਗਲਾਨੀ ਆਂਦੀ ਹੈ, ਕੋਈ ਆਪਦਾ ਆਂਦੀ ਹੈ, ਕੋਈ ਮੁਸ਼ਕਲ ਆਂਦੀ ਹੈ, ਔਰ ਯਦਾ ਯਦਾਏ ਧਰਮस्य ਗਲਾਨੀਯ ਭਵਤੀਯ ਭਾਰਤ ਹੈ ਤਥੈ ਤਮਾਨੰ, ਕਿ ਉਦੋਂ ਜਿਹੜਾ ਕੋਈ ਰੱਬ ਦਾ ਵਿਸ਼ਨੂੰ ਦਾ ਅਵਤਾਰ ਜਿਹੜਾ ਇਸ ਧਰਤੀ ਤੇ ਪੈਦਾ ਹੁੰਦਾ। ਹੁਣ ਇਹਨੂੰ ਉਹਨਾਂ ਨੇ ਉਹਦਾ ਚੰਗੀ ਢੰਗ ਨਾਲ ਮੋਦੀਕਰਨ ਕੀਤਾ। ਉਹਨਾਂ ਨੇ ਕਿਹਾ ਯਦਾ ਯਦਾਏ ਮੋਦਿस्य ਨਸ਼ਟ ਕਰਤੀ ਭਾਰਤ ਹੈ, ਕਿ ਜਦੋਂ ਮੋਦੀ ਵਰਗੇ ਆ ਕੇ ਭਾਰਤ ਦੀ ਤਬਾਹੀ ਕਰਦੇ ਨੇ, ਤਥਾ ਹੀ ਅੰਧ ਭਗਤ ਸੈ ਨਗਨ ਨਾਚਤੇ ਯੁਗੇ ਯੁਗੇ, ਕਿ ਵੀ ਜਿਉਂ ਤਬਾਹੀ ਵਾਲਾ ਮੋਦੀ ਦਾ ਹੁੰਦਾ ਯਦਾ ਯਦਾਏ ਮੋਦਿस्य ਨਸ਼ਟ ਕਰਤੀ ਹੈ ਭਾਰਤ ਹੈ, ਜਦੋਂ ਮੋਦੀ ਵਰਗੇ ਭਾਰਤ ਨੂੰ ਨਸ਼ਟ ਕਰਦੇ ਨੇ, ਤਥਾ ਹੀ ਅੰਧ ਭਗਤ ਹੈ, ਕਿਉਂਕਿ ਉਹ ਵਿਸਰਗ ਲਾਈ ਜਾਂਦੀ ਹੈ ਸੰਸਕ੍ਰਿਤ ਦੇ ਉਚਾਰਨ ਦੇ ਵਿੱਚ, ਤਾਂ ਉਹਨੂੰ ਦਲਾਵਾਂ ਦੇ ਤੌਰ ਦੇ ਉੱਤੇ ਉਹਨਾਂ ਦੀ ਉਹ ਵਿਸਰਗ ਹੁੰਦੀ ਹੈ, ਸਾਤ ਆਉ ਤੇ ਤਮ ਤਾਉ ਤਾਨ। ਸੋ ਉਸ ਟਰਮ ਦੇ ਵਿੱਚ ਉਹਨੂੰ ਜਦੋਂ ਬੋਲਿਆ ਜਾਂਦਾ ਤੇ ਉਹ ਤੈ ਬਣ ਜਾਂਦਾ ਉਸ ਦੀਆਂ। ਤਥਾਏ ਅੰਧ ਭਗਤ ਸੈ ਨਗਨ ਨਾਚਤੇ ਯੁਗੇ ਯੁਗੇ, ਕਿ ਵੀ ਨੰਗੇ ਹੋ ਕੇ ਨੱਚਦੇ ਨੇ, ਕਿ ਬਿਲਕੁਲ ਬੇਸ਼ਰਮੀ। ਅਸੀਂ ਕਹਿੰਦੇ ਨਾ ਵੀ ਇਹ ਤਾਂ ਜਿਹੜਾ ਉਹ ਨੰਗਾ ਨਾਚ ਹੈ ਬੇਸ਼ਰਮੀ ਹੈ। ਉਹਨਾਂ ਨੇ ਕਿਹਾ ਵੀ ਵਾਕਈ, ਮੈਂ ਕਿਹਾ ਹੁਣ ਇਹ ਕਰਨ ਕੀ, ਉਹ ਪੁੱਠੀ ਬਿਲਡਿੰਗ ਢਾਓ ਪਾਰਲੀਮੈਂਟ ਦੀ ਜਿਹਦੇ ਤੇ ਕਿੰਨੇ ਹਜ਼ਾਰ ਕਰੋੜ ਲਾਇਆ, ਉਹ ਤਾਂ ਤੁਹਾਨੂੰ ਸ਼ੁਭ ਨਹੀਂ ਰਹੀ। ਅਸ਼ੁਭ ਘੜੀ ਕਿਹਦੇ ਚ ਮੋਦੀ ਵੜ ਗਿਆ ਜਾਂ ਮੰਤਰ ਪੁੱਠੇ ਪੜ੍ਹਤੇ ਕਿ ਵੀ ਸਾਰੇ ਪਾਸੇ ਤੋਏ ਹੋਣ ਲੱਗ ਗਈ। ਅਜੇ ਤਾਂ ਹੁੰਦਾ ਨਾ ਵੀ ਹੌਲੀ ਉੱਥੋਂ ਤੱਕ ਕੋਈ ਪਹੁੰਚਦਾ ਹੈ। ਇਹ ਤਾਂ ਅਜੇ ਕੰਮ ਇਹਨਾਂ ਦਾ ਸ਼ੁਰੂ ਨਹੀਂ ਸੀ। ਇਹਨਾਂ ਤਾਂ G20 ਵੇਚਣਾ ਸੀ, ਇਹਨਾਂ ਨੇ ਉਹ ਆਪਣਾ ਰੇੜਾ ਵੇਚਣਾ ਸੀ, ਰੇੜਾ ਵੀ ਖਲੋ ਗਿਆ। G20 ਦਾ ਵੀ ਪੂਰਾ ਜਿਹੜਾ ਉਹ ਦੂਜੇ ਪਾਸੇ ਚਲਾ ਗਿਆ। ਔਰ ਫਿਰ ਅਸੀਂ ਦੇਖਦੇ ਹਾਂ ਵੀ ਚੀਨ ਹੁਣ 19th ਏਸ਼ੀਅਨ ਗੇਮਸ ਜਿਹੜੀਆਂ ਨੇ ਉਹ ਚਾਈਨਾ 'ਚ ਹੋ ਰਹੀਆਂ, ਭਾਰਤ ਵੀ ਪਾਰਟਿਸਿਪੇਟ। ਹੁਣ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸੀ, ਚਾਈਨਾ ਨੇ ਕਿਹਾ ਵੀ ਇਹ ਤਾਂ ਸਾਡਾ ਹਿੱਸਾ ਹੈ, ਇਸ ਲਈ ਅਸੀਂ ਉਹਨਾਂ ਦੇ ਇੰਡੀਅਨ ਪਾਸਪੋਰਟ ਨੂੰ ਨਹੀਂ ਮੰਨਦੇ, ਅਸੀਂ ਸੈਪਰੇਟ ਸਲਿੱਪ ਦੇਵਾਂਗੇ। ਔਰ ਉਹਨਾਂ ਨੇ ਨਹੀਂ ਆਉਣ ਦਿੱਤਾ। ਹੁਣ ਨਤੀਜੇ ਦੇ ਤੌਰ ਤੇ ਅਨੁਰਾਗ ਠਾਕਰ ਕੈਂਸਲਸ ਏਸ਼ੀਅਨ ਗੇਮਸ ਵਿਜ਼ਿਟ ਆਫਟਰ ਚਾਈਨਾ ਡਿਨਾਈਜ਼ ਐਂਟਰੀ ਟੂ ਸਪੋਰਟਸ ਪਰਸਨ ਫਰੋਮ ਅਰੁਣਾਚਲ ਪ੍ਰਦੇਸ਼। ਉਹਨੇ ਜਾਣਾ ਸੀ, ਜਿਹੜਾ ਉਹਨਾਂ ਦਾ ਗੇਮਸ ਮਿਨਿਸਟਰ ਹੈ, ਉਹਨੇ ਕੈਂਸਲ ਕੀਤਾ। ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਬਿਆਨ ਵੀ ਦੇਣਾ ਪਿਆ ਕਿ ਜੀ ਅਸੀਂ ਜਿਹੜਾ ਇਹ ਟੋਲਰੇਟ ਨਹੀਂ ਕਰਾਂਗੇ, ਇਹ ਅਰੁਣਾਚਲ ਪ੍ਰਦੇਸ਼ ਸਾਡਾ ਹਿੱਸਾ ਹੈ ਔਰ ਇਨਏਲੀਨੇਬਲ ਪਾਰਟ ਹੈ ਇੰਡੀਆ ਦਾ। ਪਰ ਚਾਈਨਾ ਨੇ ਅਗੇਨ ਇਹੀ ਨਹੀਂ ਵੀ ਪ੍ਰਿਕ ਦਿੱਤਾ, ਇਸ ਵਾਰ ਉਹਨਾਂ ਨੇ ਚੰਗੀ ਤਰ੍ਹਾਂ ਈਵਨ ਉਹਨਾਂ ਨੇ ਕਿਹਾ ਕਿ ਵੀ ਨਾ, ਤੁਹਾਡਾ ਅਰੁਣਾਚਲ ਤੋਂ ਜਿਹੜਾ ਵੀ ਆਏਗਾ ਉਹ ਸੈਪਰੇਟ ਸਲਿੱਪ ਹੈ, ਉਹਨੂੰ ਅਸੀਂ ਉਹ ਇੰਡੀਅਨ ਪਾਸਪੋਰਟ ਨਹੀਂ ਮੰਨਦੇ ਕਿਉਂਕਿ ਅਸੀਂ ਇਹ ਸਾਡਾ ਹਿੱਸਾ ਹੈ। ਸੋ ਇਹਦੇ ਨਾਲ ਕੋਈ 8 ਕਰੋੜ ਦੇ ਕੇ ਯੂਪੀ ਦੇ ਚੀਫ ਮਿਨਿਸਟਰ ਗੁੰਡਾ ਆਦਿੱਤਿਆਨਾਥ ਯੋਗੀ ਨੇ, ਜਿਹਨੂੰ ਮੋਟੋ GP, ਕਿਉਂਕਿ ਇਹ ਕੋਈ ਰੇਸ ਉੱਥੇ ਉਹ ਕਰਵਾ ਰਹੇ ਸੀ ਨੋਇਡਾ ਦੇ ਵਿੱਚ, ਜਿਹੜੀ ਕੋਈ ਇੰਟਰਨੈਸ਼ਨਲ ਇਵੈਂਟ ਹੈ, ਮੋਟੋ GP ਇੰਡੀਆ ਡਿਸਟੋਰਟਡ ਮੈਪ ਬ੍ਰੌਡਕਾਸਟ ਲਾਈਵ, ਜੰਮੂ ਐਂਡ ਕਸ਼ਮੀਰ ਲੱਦਾਖ ਮਿਸਿੰਗ within hours of matter being flagged by some social media users, MotoGP posts an apology for the gaffe। ਕਿ ਬਈ ਉਹ ਲਾਈਵ ਚੱਲ ਰਿਹਾ ਸੀ ਉੱਥੋਂ MotoGP ਤੋਂ, ਤੇ ਉਹ ਇੰਟਰਨੈਸ਼ਨਲ ਇਵੈਂਟ ਹੈ, ਉਹ ਬੜਾ ਇਨਵੈਸਟ ਕੀਤਾ, ਦੁਨੀਆ ਭਰ ਤੋਂ ਲੋਕ ਆਏ ਨੇ, ਪਤਾ ਨਹੀਂ ਮੋਟਰਸਾਈਕਲ ਹੀ ਦੌੜਾਉਂਦੇ ਹੋਣੇ ਨੇ, ਕੀ ਕਰਦੇ ਨੇ। ਤੇ ਉਹਦੇ ਜਿਹੜਾ ਸਕਰੀਨ ਤੇ ਇੰਡੀਆ ਦਾ ਮੈਪ ਚੱਲ ਰਿਹਾ ਸੀ, ਉਹਦੇ 'ਚ ਜੰਮੂ ਕਸ਼ਮੀਰ ਔਰ ਲੱਦਾਖ ਉਹ ਇੰਡੀਆ ਦਾ ਹਿੱਸਾ ਹੀ ਨਹੀਂ ਸੀ। ਸੋ ਉਧਰ ਅਰੁਣਾਚਲ ਲੈ ਲਿਆ ਚੀਨ ਨੇ, ਇੱਧਰ ਜਿਹੜਾ ਉਹ ਇਹਨਾਂ ਨੇ ਮੋਟੋ GP ਨੇ ਇਹਨੂੰ ਗਾਇਬ ਕਰਤਾ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਅਸੀਂ ਅਨਦਰ ਬੰਬ ਸ਼ੈਲ ਜਿਹਨੂੰ CBC ਨੇ ਕਿਹਾ, ਉਹ ਇਹੀ ਸੀ ਕਿ ਵੀ ਸਾਡੇ ਕੋਲ ਕੀ ਹੈ ਇੰਟੈਲੀਜੈਂਸ, ਔਰ ਉਹਦੀ ਖਬਰ ਦਾ ਮੈਂ ਹੈਡਲਾਈਨ ਆਲਰੇਡੀ ਪੜ੍ਹ ਦਿੱਤਾ ਹੈ।
ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇੰਡੀਅਨ ਆਫੀਸ਼ੀਅਲ ਕਹਿ ਰਹੇ ਸੀ ਕਿ ਜੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ, ਇਹ ਬਿਲਕੁਲ ਝੂਠ ਬੋਲਦੇ ਨੇ। ਸਾਡੇ ਕੋਲ ਹਿਊਮਨ ਐਂਡ ਸਿਗਨਲ ਇੰਟੈਲੀਜੈਂਸ ਹੈ ਔਰ ਇਹ ਸਾਨੂੰ ਇਕੱਲਾ ਸਾਡੀ ਆਪਣੀ ਇੰਟੈਲੀਜੈਂਸ ਏਜੰਸੀ ਨੇ ਨਹੀਂ ਕਲੈਕਟ ਕੀਤੀ, 5i ਦੇ ਸਾਡੇ ਮੈਂਬਰ ਕੰਟਰੀ ਨੇ ਵੀ ਸਾਨੂੰ ਇਹ ਫਾਰਵਰਡ ਕੀਤੀ ਹੈ। ਫਿਰ ਜਿਵੇਂ ਮੈਂ ਕਿਹਾ, ਉਹਨਾਂ ਨੇ ਕਿਹਾ ਜੀ ਸਾਡੀ ਸਿਕਿਉਰਿਟੀ ਐਡਵਾਈਜ਼ਰ ਜੂਡੀ ਥਾਮਸ ਅਗਸਤ ਦੇ ਵਿੱਚ 4 ਦਿਨ ਭਾਰਤ ਰਹੀ। ਉਹਨਾਂ ਨੂੰ ਅੰਦਰ ਵਾੜ ਕੇ ਸਾਰੇ ਆਫੀਸ਼ੀਅਲਸ ਨੂੰ ਹਾਇਰ ਲੈਵਲਸ ਦੇ ਜਿਹੜੇ ਨੇ ਉਹ ਦਿਖਾਈ ਗਈ। ਕਿਸੇ ਨੇ ਵੀ ਇਸ ਦੇ ਉੱਤੇ ਨਾ ਨਹੀਂ ਕੀਤੀ ਜਾਂ ਇਤਰਾਜ਼ ਨਹੀਂ ਕੀਤਾ ਜਾਂ ਇਹ ਨਹੀਂ ਕਿਹਾ ਕਿ ਜੀ ਇਹ ਅਸੀਂ ਨਹੀਂ ਕੀਤਾ। ਔਰ ਇਹੀ ਗੱਲ ਉਹਨਾਂ ਨੇ ਹੁਣ ਜਦੋਂ ਕੱਲ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਸੈਸ਼ਨ ਲਈ ਜਸਟਿਨ ਟਰੂਡੋ ਆਏ ਸੀ ਤੇ ਉਹਨਾਂ ਨੇ ਕਿਹਾ ਕਿ ਇਟ ਵਾਸ ਡਨ ਵਿਦ ਦ ਅਟਮੋਸਟ ਸੀਰੀਅਸਨੈਸ। ਅਸੀਂ ਐਵੇਂ ਹਲਕਾ ਫੁਲਕੇ ਅੰਦਾਜ਼ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਕੈਨੇਡੀਅਨ ਗਵਰਨਮੈਂਟ ਅਜੇ ਅਸੀਂ ਐਵੀਡੈਂਸ ਜਦੋਂ ਕਿਉਂਕਿ ਟਰਾਇਲ ਚੱਲਣਾ ਹੈ ਉਹਦੇ ਸਾਹਮਣੇ ਰੱਖਾਂਗੇ, ਪਰ ਸਾਡੇ ਕੋਲ ਹਿਊਮਨ ਐਂਡ ਸਿਗਨਲ ਇੰਟੈਲੀਜੈਂਸ ਪੂਰੀ ਹੈ। ਔਰ ਇਹ ਜਿਹੜੀ ਹੈ ਇਸ ਦੇ ਹੁਣ ਜਿਹੜਾ ਪਾਰਟ ਹੈ, ਅਸੀਂ ਕੱਲ ਇੰਡੀਆ ਦਾ ਕਿਹਾ ਸੀ ਜੀ, ਉਹਨਾਂ ਨੇ ਵੀਜ਼ਾ ਪ੍ਰੋਸੈਸਿੰਗ ਜਿਹੜੀ ਹੈ ਉਹ ਰੋਕ ਦਿੱਤੀ ਹੈ। ਜਿਨ੍ਹਾਂ ਨੇ ਜਨਵਰੀ ਦੇ ਵਿੱਚ ਆਉਣਾ ਸੀ ਸਟੂਡੈਂਟਸ ਨੇ ਜਨਵਰੀ ਸੈਸ਼ਨ ਲਈ, ਉਹਨਾਂ ਨੂੰ ਵੀ ਇੰਡੀਆ ਨੇ ਮਨਾ ਕਰ ਦਿੱਤਾ ਹੈ ਕਿ ਨਹੀਂ ਅਜੇ ਅਪਲਾਈ ਨਾ ਕਰੋ। ਫਿਰ ਕੱਲਾ ਇਹੀ ਨਹੀਂ ਵੀ ਕੈਨੇਡੀਅਨ ਸਿਟੀਜ਼ਨ ਜਿਹੜੇ ਕੈਨੇਡਾ ਚੋਂ ਨੇ ਉਹਨਾਂ ਨੂੰ ਵੀਜ਼ਾ ਨਹੀਂ ਹੋਏਗਾ, ਜੇ ਉਹ ਕਿਸੇ ਦੁਨੀਆ ਦੀ ਥਾਂ ਤੇ ਰਹਿੰਦੇ ਵੀ ਨੇ ਤੇ ਉਹ ਜੇ ਜਾਣਗੇ ਇੰਡੀਅਨ ਐਮਬੈਸੀ ਜਾਂ ਦੂਜੇ ਤੇ ਉਹ ਗਲੋਬਲੀ ਇਸ ਵੀਜ਼ਾ ਬੈਨ ਨੂੰ ਉਹਨਾਂ ਨੇ ਲਾਗੂ ਕੀਤਾ ਹੈ। ਔਰ ਇਹ ਜਦੋਂ ਈਵਨ ਇਸ ਇੰਟੈਲੀਜੈਂਸ ਬਾਰੇ ਉਹਨਾਂ ਦੀ ਡਿਪਟੀ ਫੋਰਨ ਮਿਨਿਸਟਰ ਕੈਨੇਡਾ ਦੀ ਨੂੰ ਵੀ ਕ੍ਰਿਸਟੀਲੀਆ ਫਰੀਲੈਂਡ ਨੂੰ ਪੁੱਛਿਆ ਗਿਆ, ਉਹਨਾਂ ਨੇ ਕਿਹਾ ਕਿ ਵੀ ਅਸੀਂ ਕਿਉਂਕਿ ਇਨਵੈਸਟੀਗੇਸ਼ਨ ਬਾਰੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ, ਪਰ ਉਹਨਾਂ ਨੇ ਕਿਹਾ ਦਾ ਪਾਰਟਨਰਸ਼ਿਪ ਰੈਸਟ ਵੈਰੀ ਮਚ ਔਨ ਦੋਜ਼ ਇੰਟੈਲੀਜੈਂਸ ਕਨਵਰਸੇਸ਼ਨਸ ਬੀਇੰਗ ਹੈਲਡ ਇਨ ਕੌਨਫੀਡੈਂਸ, ਕਿ ਜਿਹੜੀਆਂ ਕਨਵਰਸੇਸ਼ਨਸ ਦੇ ਕੌਨਫੀਡੈਂਸ ਕਰ ਰਹੇ ਸੀ ਉਹਦੇ ਸਾਡੇ ਕੋਲ ਪੂਰੇ ਸਬੂਤ ਨੇ। ਔਰ ਇਹ ਇਸੇ ਤਰ੍ਹਾਂ ਬ੍ਰਿਟਨ ਦੇ ਫੋਰਨ ਸੈਕਟਰੀ ਜੇਮਸ ਕਲੈਵਰਲੀ ਨੇ ਵੀ ਇਹ ਕਿਹਾ। ਉਹਨੇ ਕਿਹਾ ਕਿ ਵੀ ਬੈਕ ਕੈਨੇਡੀਅਨ ਇਨਵੈਸਟੀਗੇਸ਼ਨ ਟੂ ਡਿਟਰਮਿਨ whether India was involved in the killing of a Sikh leader in case that sent ties between Ottawa and New Delhi nosediving. Cleverly, who is in New York to attend the United Nations General Assembly, if Britain ਦੀ ਗੱਲ ਹੈ, tells AFP, agency French press, he met with Canadian Prime Minister Justin Trudeau on Monday and discussed the case. I think it is incredibly important that we allow the Canadian authorities to conduct their investigation. ਇਹ ਬ੍ਰਿਟਨ ਕਹਿ ਰਿਹਾ ਜਿਹੜਾ ਰਿਸ਼ੀ ਸੂਨਕ ਜਾ ਕੇ ਕਿ ਮੈਂ ਸਰਟੀਫਾਈਡ ਜਵਾਈ ਹਾਂ ਇੰਡੀਆ ਦਾ ਔਰ ਮੈਂ ਹਿੰਦੂ ਹਾਂ ਪ੍ਰਾਊਡ, ਹੁਣ ਬਣ ਲਓ ਹਿੰਦੂ, ਬਣ ਲੈ ਜਵਾਈ ਉਹਦਾ ਮੋਦੀ ਦਾ। ਔਰ ਇਹ ਜਿਹੜਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਉਹਨਾਂ ਦੀ ਡਿਪਟੀ ਫੋਰਨ ਮਿਨਿਸਟਰ ਨੂੰ ਕਿ ਵੀ ਇਹ ਵੀਜ਼ਾ ਪ੍ਰੋਸੈਸਿੰਗ ਜਿਹੜੀ ਰੋਕ ਦਿੱਤੀ ਇੰਡੀਆ ਵਿਜ਼ਿਟਰਸ ਦੀ, ਇਹਦੇ ਤੇ ਕੀ ਹੈ, ਉਹਨਾਂ ਨੇ ਕਿਹਾ ਜੀ ਵੀ ਡੋਂਟ ਕੇਅਰ, ਵੀ ਆਰ ਨਾਓ ਪ੍ਰੈਜ਼ੈਂਟਲੀ ਫੋਕਸਡ ਔਨ ਬ੍ਰਿੰਗਿੰਗ ਦਾ ਕਿਲਰਸ ਟੂ ਜਸਟਿਸ। ਇਸ ਵੇਲੇ ਸਾਡਾ ਫੋਕਸ ਇਹ ਹੈ ਕਿ ਜਿਹੜੇ ਕਾਤਲ ਨੇ ਉਹਨਾਂ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਜਾਏ। ਦਿਸ ਇਜ਼ ਨਾਟ ਅਬਾਊਟ ਜੀਓ ਪੋਲਿਟਿਕਸ, ਦਿਸ ਇਜ਼ ਅਬਾਊਟ ਕੈਨੇਡਾ, the safety of Canadians in Canada, this is about the rule of the law, she said। ਉਹਨੇ ਕਿਹਾ ਜੀ ਇਹ ਕੋਈ ਜੀਓ ਪੋਲਿਟਿਕਸ ਕੀ ਹੈ ਕੀ ਨਹੀਂ, ਡੋਂਟ ਗਿਵ ਅ ਡੈਮ। ਇਸ ਵੇਲੇ ਸਾਡੇ ਲਈ ਇਹ ਹੈ ਕਿ ਬਈ ਇਹ ਜਿਹੜਾ ਔਰ ਅਮਰੀਕਾ ਜਿਹਨੂੰ ਕਹਿੰਦਾ ਸੀ ਜੇ ਮੋਦੀ ਨੇ ਉਹਦੀ ਘਰ ਵਾਲੇ ਬਾਈਡਨ ਦੇ ਨੂੰ ਪਤਾ ਨਹੀਂ ਕਿੰਨਾ ਹੀਰੇ ਦੇ ਦਿੱਤੇ ਕੀ ਦੇ ਦਿੱਤੇ, ਉਹ ਮੁੜ ਕੇ ਬਾਅਦ ਚ ਨਿਕਲੇਗਾ ਕੀ ਨਿਕਲਿਆ। ਹੁਣ ਇਹਨਾਂ ਦਾ ਨਿਊ ਜਰਸੀ ਤੋਂ ਸੈਨੇਟਰ ਹੈ ਮੈਨਨਡੀਜ਼, ਅੱਜ ਉਹਦੀ ਇੰਡਕਸ਼ਨ ਹੋਈ, ਇੰਡਾਇਕਟ ਕੀਤਾ ਉਹਨੂੰ ਔਰ ਉਹਦੀ ਘਰ ਵਾਲੀ ਨੂੰ ਵੀ। ਇਜਿਪਟ ਤੋਂ ਪਤਾ ਨਹੀਂ ਕਿੰਨਾ ਸੋਨਾ ਤੇ ਕੀ ਲੈਂਦਾ ਰਿਹਾ, ਤੇ 2-3 ਬੰਦੇ ਵਿੱਚ ਵੜੇ ਸੀ ਉਹਨਾਂ ਦੇ ਤੇ ਪ੍ਰੋ ਇਜਿਪਟ ਪਾਲਿਸੀਜ਼ ਕਰ ਰਿਹਾ ਸੀ ਔਰ ਕਿੰਨੀ ਦੇਰ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ, ਪਤਾ ਨਹੀਂ ਕਿੰਨਾ ਸੋਨਾ। ਤੇ ਉਹਨਾਂ ਨੇ ਜਦੋਂ ਹੁਣ ਸੈਨੇਟਰ ਹੈ ਔਰ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਡੈਮੋਕ੍ਰੈਟ ਹੈ, ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਚੇਅਰਮੈਨ। ਸੋ ਅਮਰੀਕਾ 'ਚ ਇੱਕ ਗੱਲ ਤਾਂ ਹੈ, ਅਮਰੀਕਾ ਕੈਨੇਡਾ ਜਾਂ ਯੂਰਪੀਅਨ ਕੰਟਰੀ 'ਚ ਵੀ, ਕਿ ਜਦੋਂ ਤੁਸੀਂ ਕਾਨੂੰਨ ਦੇ ਉਸ ਫੰਦੇ 'ਚ ਆ ਗਏ ਫਿਰ ਕੋਈ ਪ੍ਰੋਟੈਕਸ਼ਨ ਨਹੀਂ ਹੈ। ਔਰ ਉਹ ਜਿਹੜਾ ਉਹਦੇ ਲਈ ਇੰਨੇ ਚਾਰਜ ਨੇ, ਉਹਨਾਂ ਨੇ ਉਹਦੇ ਘਰ ਰੇਡ ਕੀਤਾ, ਕਿੰਨੇ ਲੱਖ ਡਾਲਰ ਸਰਾਣਿਆਂ 'ਚ ਤੁੰਨਿਆ ਹੋਇਆ, ਕਿਹਦੇ 'ਚ ਸੋਨੇ ਦੀਆਂ ਬਾਰਸ। ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦਾ ਚੇਅਰਮੈਨ ਅਮਰੀਕਾ ਦਾ ਮੈਨਨਡੀਜ਼। ਔਰ ਇਹੀ ਕੰਮ ਜਿਹੜਾ ਹੈ ਉਹ ਹੁਣ ਇਹਦੇ ਮੋਦੀ ਦੇ ਮਾਮਲੇ 'ਚ ਲੱਗ ਰਿਹਾ ਨਾ ਜੀ, ਬਹੁਤ ਸਟ੍ਰੈਟੇਜਿਕ ਪਾਰਟਨਰ ਚਾਈਨਾ ਦੇ ਅਗੇਂਸਟ ਬੁਲਵਾ। ਉਹਨਾਂ ਨੇ ਕਿਹਾ ਨੋ ਐਗਜ਼ੈਂਪਸ਼ਨ ਫॉर ਅਲਾਈਜ਼ ਔਨ ਐਕਸ਼ਨਸ ਲਾਈਕ ਦਿਸ। ਇਹ ਗੱਲ ਕੌਣ ਕਹਿ ਰਿਹਾ? ਇਹ ਅਮਰੀਕਾ ਦਾ ਜਿਹੜਾ ਸਿਕਿਉਰਿਟੀ ਦੇ ਨਾਲ ਸੰਬੰਧਿਤ
जेक सलीवान US नैशनल सिक्योरिटी एडवाइज़र, उन्हें बड़ी क्लीयरली ये कहा कि भी ये जड़ा मामला है, इट इज़ समथिंग वी टेक सीरियसली, इट इज़ समथिंग वी विल कीप वर्किंग ऑन एंड वी विल डू दैट रिगार्डलैस ऑफ द कंट्री। कौन है की नहीं है, जे तुसी ये काम कीता है कि तुसी मुल्क च आके किसी दे शहरी नूं मारिया, सानू कोई परवाह नहीं है कौन मुल्क की है तो की नहीं है। उन्होंने कहा कि भी ये जड़ा है, देयर इज़ नॉट सम स्पेशल एग्जैम्पशन यू गेट for actions like this, regardless of the country, we will stand up and defend our basic principles। कि कोई एग्जैम्पशन नहीं हैगी कि भाई तुसी इस किस्म का काम करो, ये साडे मुढ़ले प्रिंसीपल ने। और उन्होंने कहा भी मैं कुछ प्रैस दे विच देखिया जिन्होंने ये कहने की कोशिश की है जी अमरीका कनेडा की उवें नहीं सपोर्ट कर रहा है इस मर्डर केस। उन्होंने कहा बिल्कुल, आई हैव सीन इन द प्रेस some efforts to try to drive a wedge between US and Canada on this issue। I firmly reject that there is a wedge between US and Canada। उन्होंने कहा जी कोई साडे नहीं है, और उन्हें बिल्कुल क्लियरली ये जड़ा जैक सलवान ने जेक सलीवान उन्हें इस दे उत्ते कहा, उन्होंने कहा कि भी ये जड़ियां ने उहदे लई तुहानू आंसरेबल होना पेगा जो भी तुसी काम कीता है। और जड़ा ईवन कैनेडा का एम्बेसडर है UN दे विच बॉब रॉय, उन्हें कहा कि भाई ये जड़ा है मैं ये कहना चाहता हाँ कि भी असी द मर्डर ऑफ ए कैनेडियन ऑन कैनेडियन सॉयल इज़ एन एफरंट टू बोथ द विक्टम एंड कैनेडाज नैशनल सॉवरनिटी, इट्स टेरिटरी एंड ए कॉमन इंटरनेशनल अंडरस्टैंडिंग ऑफ बाउंड्रीज। सो ये रुकण वाली नहीं है गल, जिस लैवल के उत्ते ये गल चली गई है, ये तो हुण देखना ये होएगा कि भाई सारे चों सिक्खी का खालिस्तान का केस तो हाईलाइट होया ही होया, लेकिन इस गल ने यह भी दसिया कि रूल ऑफ लॉ किनू कहंदे। बिल्कुल रासा, थोड़ा बहुत बहुत शुक्रिया। इस वक्त लेने ब्रेक, और ब्रेक ते जाण तो पहला ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੇ ਸਾਡੀ ਵੈਬਸਾਈਟ TV ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।